ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜੀ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਬਿਲਡਿੰਗ ਆ ਸੈਕਰਾਮੈਂਟੋ ਦੇ ਵਿੱਚ ਸਥਿਤ, ਉੱਥੇ ਅੱਜ ਅਸੀਂ ਪਹੁੰਚੇ ਹਾਂ। ਤੇ ਇੱਥੇ ਜਦੋਂ ਅਸੀਂ ਖਾਲਿਸਤਾਨ ਦੀ ਮੁਹਿੰਮ ਦੀ ਗੱਲ ਕਰਦੇ ਹਾਂ, ਜਿਹੜੀ ਕਿ 1984 ਦੇ ਵਿੱਚ ਜਦੋਂ ਅਟੈਕ ਹੁੰਦਾ ਦਰਬਾਰ ਸਾਹਿਬ ਦੇ ਉੱਤੇ, ਤੇ ਉਸ ਮੌਕੇ ਜਦੋਂ ਸੰਤ ਜਰਨੈਲ ਸਿੰਘ ਹੋਰਾਂ ਦੇ ਬਚਨ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ, ਕਿ ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪੈਰ ਪਾਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਉਸ ਦਿਨ ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਸ਼ੁਰੂ ਹੋਇਆ ਸੀ, ਉਸ ਦੇ ਪੜਾਅ ਦੇ ਵਜੋਂ ਅਸੀਂ ਦੇਖਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਤੌਰ 'ਤੇ ਇੱਥੇ ਅਮਰੀਕਾ ਦੇ ਵਿੱਚੋਂ ਜਿਹੜੀ ਸਿਕਸ ਫॉर ਜਸਟਿਸ ਵੱਲੋਂ ਰੈਫਰੈਂਡਮ ਦੀ ਕੈਂਪੇਨ ਵਿੱਢੀ ਗਈ ਸੀ 2014 ਦੇ ਵਿੱਚ, ਉਹ ਹੁਣ ਅਮਰੀਕਾ ਦੇ ਵਿੱਚ ਪਹਿਲਾਂ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਵੋਟਾਂ ਪਈਆਂ ਨੇ ਖਾਲਿਸਤਾਨ ਰੈਫਰੈਂਡਮ ਦੇ ਲਈ, ਤੇ ਅੱਜ ਹੁਣ ਆਉਂਦੀ ਕੱਲ੍ਹ ਨੂੰ ਯਾਨੀ ਕਿ 31 ਮਾਰਚ ਨੂੰ ਸੈਕਰਾਮੈਂਟੋ ਸਟੇਟ ਕੈਪੀਟਲ ਦੇ ਵਿੱਚ ਜਿਹੜੀਆਂ ਇਹ ਵੋਟਾਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ, ਉਹ ਪੈਣ ਜਾ ਰਹੀਆਂ ਨੇ। ਸਿਕਸ ਫॉर ਜਸਟਿਸ ਵੱਲੋਂ ਬੀਤੇ ਰੈਫਰੈਂਡਮਸ ਦੇ ਮੁਤਲਕ ਇਹ ਗੱਲ ਕਹੀ ਗਈ ਹੈ ਕਿ 1.2 ਮਿਲੀਅਨ ਵੋਟਰਸ ਨੇ ਜਿਹੜੇ ਉਹਨਾਂ ਨੇ ਪਹਿਲਾਂ ਵੋਟਾਂ ਉਹ ਪਾ ਚੁੱਕੇ ਆ, ਜਦੋਂ ਕਿ ਰੈਫਰੈਂਡਮ ਦੀ ਜਿਹੜੀ ਕੈਂਪੇਨ ਹੈ ਇਹ ਯੂਰਪ ਤੋਂ, ਆਸਟ੍ਰੇਲੀਆ ਤੋਂ, ਨਾਰਥ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਨੇ ਉਹ ਵੋਟਾਂ ਪੈ ਚੁੱਕੀਆਂ ਨੇ, ਤੇ ਇਹ ਜਿਹੜੀ ਕੈਂਪੇਨ ਹੈ ਉਹ ਨਿਰੰਤਰ ਜਾਰੀ ਹੈ। ਤੇ ਜਦੋਂ ਅਸੀਂ ਇਸ ਕੈਂਪੇਨ ਦੇ ਆਗਾਜ਼ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਦੇਖਦੇ ਹਾਂ, ਟ੍ਰਫਾਲਗਰ ਸਕੁਆਇਰ ਲੰਡਨ ਤੋਂ ਜਦੋਂ ਐਲਾਨ ਕੀਤਾ ਗਿਆ ਸੀ ਖਾਲਿਸਤਾਨ ਰੈਫਰੈਂਡਮ ਦੀ ਕੈਂਪੇਨ ਦਾ, ਵੋਟਾਂ ਪਾਉਣ ਦਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਇੰਡੀਅਨ ਗਵਰਨਮੈਂਟ ਨੇ ਬੜਾ ਹੈਵੀਲੀ ਰਿਐਕਟ ਕੀਤਾ ਆ ਇਸ ਕੈਂਪੇਨ ਨੂੰ। ਤੇ ਉਹ ਰਿਐਕਸ਼ਨ ਤੋਂ ਲੈ ਕੇ ਅੱਜ ਹੁਣ ਅਸੀਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੱਕ, ਜਾਂ ਗੁਰਪਤਵੰਤ ਸਿੰਘ ਪੰਨੂ ਹੋਰਾਂ ਤੇ ਜਿਹੜਾ ਅਸੈਸੀਨੇਸ਼ਨ ਪਲਾਟ ਤੱਕ ਦਾ ਸਫ਼ਰ ਹੈ, ਇਹ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਜਿਹੜੀ ਸਿੱਖਾਂ ਦੀ, ਸਿੱਖ ਕੌਮ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ, ਇਹ ਰੈਫਰੈਂਡਮ ਦੀ ਕੈਂਪੇਨ ਹੈ, ਇਹਨੇ ਇਸ ਵਕਤ ਪਾਇਆ ਹੋਇਆ ਆ ਭਾਰਤ ਦੀ ਸਰਕਾਰ ਨੂੰ, ਤੇ ਉਹਨਾਂ ਵੱਲੋਂ ਇਸ ਲੈਵਲ ਦੀ ਜਿਹੜੀ ਇਸ ਲੈਵਲ ਦੇ ਉੱਤੇ ਆ ਕੇ ਜਿਹੜੀ ਟਾਰਗੇਟਡ ਕਿਲਿੰਗ ਹੈ ਖਾਲਿਸਤਾਨੀ ਐਕਟਿਵਿਸਟ ਦੀ, ਉਹ ਕੀਤੀ ਜਾ ਰਹੀ ਹੈ। ਸੋ ਅੱਜ ਅਸੀਂ ਇਸ ਦਾ ਹਿੱਸਾ ਬਣਨ ਪਹੁੰਚੇ ਹਾਂ। TV 84 ਦੀ ਜਿਹੜੀ ਟੀਮ ਹੈ ਉਹ ਇਸ ਨੂੰ ਕਵਰ ਕਰ ਰਹੀ ਹੈ। ਅੱਜ ਅਸੀਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਇੱਥੇ ਜਿਹੜੇ ਐਕਟਿਵਿਸਟ ਇਸ ਵਕਤ ਮੌਜੂਦ ਨੇ, ਖਾਸ ਤੌਰ 'ਤੇ ਜਦੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜ਼ਿਕਰ ਹੁੰਦਾ ਹੈ, ਉਹਨਾਂ ਨੂੰ ਸ਼ਹੀਦ ਐਲਾਨਣ ਦੇ ਲਈ ਇੱਥੇ ਅੱਜ ਉਹਨਾਂ ਦੇ ਨਾਂ ਦੇ ਉੱਤੇ ਇਹ ਜਿਹੜਾ ਸੈਂਟਰ ਹੈ ਸਥਾਪਿਤ ਕੀਤਾ ਗਿਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ, ਟੈਂਟ ਲੱਗ ਰਹੇ ਆ, ਵੱਡੇ ਵੱਡੇ ਬੈਨਰ, ਪੋਸਟਰ ਲੱਗ ਰਹੇ ਆ, ਇਹ ਕੱਲ੍ਹ ਦੀਆਂ ਤਿਆਰੀਆਂ ਦੇ ਲਈ, ਕੱਲ੍ਹ ਦੀਆਂ ਵੋਟਾਂ ਦੇ ਲਈ ਲੱਗ ਰਹੇ ਆ। ਤੇ ਇਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸ਼ਹੀਦ ਹੋਏ ਨੇ, ਅਜੋਕੇ ਸਿੱਖ ਸੰਘਰਸ਼ ਦੇ, ਖਾਲਿਸਤਾਨ ਦੇ ਸੰਘਰਸ਼ ਦੇ ਜਥੇਦਾਰ ਅਕਾਲ ਤਖਤ ਸਾਹਿਬ, ਤੇ ਉਹਨਾਂ ਦੇ ਨਾਂ ਦੇ ਉੱਤੇ ਇਹ ਸੈਂਟਰ ਵੀ ਇਸਟੈਬਲਿਸ਼ ਕੀਤਾ ਗਿਆ ਆ। ਤੇ ਨਾਲ ਹੀ ਨਾਲ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਣ ਦੀ ਜਿਹੜੀ ਇੱਕ ਕਹਿ ਲਓ ਕੈਂਪੇਨ ਹੈ, ਉਹ ਵੀ ਇੱਥੋਂ, ਉਸ ਦੀ ਵੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕੀਤੀ ਜਾ ਰਹੀ ਹੈ। ਸੋ ਆਓ ਅੱਜ ਜਿੱਥੇ ਇੱਥੇ ਲੋਕਲ ਜਿਹੜੇ ਐਕਟਿਵਿਸਟ ਹੈਗੇ ਆ, ਦੂਰ ਦਰਾਡੇ ਤੋਂ ਮੈਂ ਇੱਥੋਂ ਦੇਖ ਰਿਹਾ, ਖਾਸ ਤੌਰ 'ਤੇ ਨਾਰਥ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ, ਟੋਰਾਂਟੋ ਤੋਂ ਲੈ ਕੇ ਵੈਂਕੂਵਰ ਤੱਕ, ਤੇ ਵਾਸ਼ਿੰਗਟਨ DC ਤੋਂ ਲੈ ਕੇ ਅਸੀਂ ਕੈਲੀਫੋਰਨੀਆ ਦੇ ਵਿੱਚ ਇੱਥੇ ਖੜ੍ਹੇ ਹਾਂ। ਤੇ ਇੱਥੇ ਪੰਥਕ ਐਕਟਿਵਿਸਟ ਨੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ, ਉਹ ਅੱਜ ਇੱਥੇ ਪਹੁੰਚੇ ਆ, ਉਹਨਾਂ ਦੇ ਵਿਚਾਰ ਵੀ ਜਾਣਦੇ ਹਾਂ, ਤੇ ਨਾਲ ਹੀ ਨਾਲ ਜਿਹੜੀ ਇਹ ਰੈਫਰੈਂਡਮ ਦੀ ਕੈਂਪੇਨ ਆ, ਇਹਦੇ ਅਸੀਂ ਵਿਟਨੈਸ ਬਣਦੇ ਹਾਂ, ਤੁਹਾਡੇ ਤੱਕ ਵੀ ਇਹਦੀ ਜਿਹੜੀ ਹਾਜ਼ਰੀ ਹੈ ਉਹ ਲਵਾਉਂਦੇ ਹਾਂ। ਸੋ ਆਓ ਇਸ ਦਾ ਹਿੱਸਾ ਬਣਦੇ ਹਾਂ। ਹਾਂਜੀ ਵਿਊਅਰਸ, ਜਿਵੇਂ ਮੈਂ ਜ਼ਿਕਰ ਕੀਤਾ ਆ, ਇੱਥੇ ਜਦੋਂ ਅਸੀਂ ਸੈਕਰਾਮੈਂਟੋ ਸਟੇਟ ਕੈਪੀਟਲ ਬਿਲਡਿੰਗ ਦੇ ਬਾਹਰ ਖੜ੍ਹੇ ਹਾਂ, ਇੱਥੇ ਦੂਰ ਦਰਾਡਿਓਂ ਜਿਹੜੇ ਐਕਟਿਵਿਸਟ ਨੇ ਉਹ ਪਹੁੰਚੇ ਆ। ਤੇ ਇਸ ਵਕਤ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਹੋਰੀ ਵਰਜੀਨੀਆ ਤੋਂ, ਡਾਕਟਰ ਆਜ਼ਾਦ ਟੈਕਸਸ ਤੋਂ, ਤੇ ਡਾਕਟਰ ਸੰਧੂ ਸਾਡੇ ਨਾਲ ਪੈਨਸਿਲਵੇਨੀਆ ਤੋਂ, ਭਾਜੀ ਹੋਰੀ ਹਿਊਸਟਨ ਤੋਂ, ਤੇ ਸੰਤੋਖ ਸਿੰਘ ਹੋਰੀ ਜਿਹੜੇ ਸਾਡੇ ਹੈਗੇ ਆ ਐਕਟਿਵਿਸਟ, ਉਹ ਇੰਡੀਆਨਾ ਤੋਂ ਇਸ ਵਕਤ ਸਾਡੇ ਨਾਲ ਮੌਜੂਦ ਨੇ। ਸੋ ਇੱਥੇ ਅੱਜ ਇਹ ਅਮਰੀਕਾ, ਕੈਨੇਡਾ ਦੇ ਵਿੱਚੋਂ, ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜਾ ਇੱਕ ਨੁਮਾਇੰਦਿਆਂ ਦਾ ਇਕੱਠ ਹੋ ਰਿਹਾ ਕੱਲ੍ਹ ਨੂੰ ਵੋਟਾਂ, ਜਿਹਦੀ ਆਸ ਕੀਤੀ ਜਾ ਰਹੀ ਹੈ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਵੋਟਾਂ ਨੇ ਪੈਣਗੀਆਂ, ਤੇ ਉਹ 1 ਲੱਖ ਤੋਂ ਉੱਪਰ ਦਾ ਨੰਬਰ ਵੀ ਜਿਹੜਾ ਹੈਗਾ ਉਹ ਕ੍ਰਾਸ ਕਰੇਗਾ। ਸੋ ਇਹ ਇੱਕ ਆਸ ਹੈਗੀ ਹੈ, ਤੇ ਜਿਹੜਾ ਇਹ ਖਾਲਿਸਤਾਨ ਦਾ ਸੰਘਰਸ਼ ਹੈ ਇਹ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ, ਕਿਵੇਂ ਇਹਨੇ ਵਕਤ ਪਾਇਆ ਹੋਇਆ। ਸੋ ਇਸ ਦੇ ਉੱਤੇ ਵਿਚਾਰ ਜਾਣਦੇ ਹਾਂ। ਪਹਿਲਾਂ ਡਾਕਟਰ ਆਜ਼ਾਦ, ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ।
ਬਾਜਵਾ ਸਾਹਿਬ ਕੀ ਕਹਿਣਾ ਚਾਹੋਗੇ, ਕਿਵੇਂ ਦੇਖਦੇ ਹੋ ਜਦੋਂ ਅਸੀਂ ਅੱਜ ਇਸ ਰੈਫਰੈਂਡਮ ਕੈਂਪੇਨ ਦੇ ਆਗਾਜ਼ ਤੋਂ ਲੈ ਕੇ ਇਹਦਾ ਅੱਜ ਤੱਕ ਦਾ ਹੁਣ ਅਸੀਂ ਅਮਰੀਕਾ ਦੇ ਵਿੱਚ ਖੜੇ ਹਾਂ, ਜਿਵੇਂ ਇੰਡੀਅਨ ਗਵਰਨਮੈਂਟ ਰਿਐਕਟ ਵੀ ਕਰਦੀ ਹੈ ਇਹਦੇ ਤੇ? ਦੇਖੋ, ਸਿੱਖ ਕੌਮ ਜਾਗ ਰਹੀ ਹੈ ਕਿ ਆਜ਼ਾਦੀ ਰੱਬ ਦੀ ਦੇਣ ਹੈ, ਨਾ ਕਿ ਕਿਸੇ ਸਰਕਾਰ ਦੀ। ਜੀ, ਇਹ ਗੱਲ ਸਾਡੇ ਸਿਰਾਂ ਦੇ ਵਿੱਚ ਪਾਈ ਸੀ ਮੁੜ ਮੁੜ ਕੇ ਹਿੰਦੁਸਤਾਨ ਸਰਕਾਰ ਨੇ ਵੀ ਇਹ ਸ਼ਾਇਦ ਸਰਕਾਰਾਂ ਹੀ ਵੰਡਦੀਆਂ ਨੇ ਆਜ਼ਾਦੀ। ਇਸ ਮੁਲਕ ਦੇ ਵਿੱਚ ਤੇ ਹੋਰ ਪੱਛਮੀ ਦੇਸ਼ਾਂ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੋ ਚੁੱਕੀ ਹੈ ਕਿ ਜਿਸ ਧਰਤੀ 'ਤੇ ਅਸੀਂ ਖੜੇ ਹਾਂ, ਇਹਨਾਂ ਨੇ ਕਿੰਨੇ ਸਾਲ ਪਹਿਲਾਂ 1776 ਵਿੱਚ ਯਾਦ ਰਹੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਰਾਜ ਕਰ ਰਹੇ ਸੀ, ਜਿਸ ਖਾਲਿਸਤਾਨ ਦੀ ਅਸੀਂ ਅੱਜ ਮੰਗ ਕਰ ਰਹੇ ਹਾਂ। ਬਿਲਕੁਲ। ਉਦੋਂ 1776 ਦੇ ਵਿੱਚ ਇਹਨਾਂ ਨੇ ਡੈਕਲੇਰੇਸ਼ਨ ਜੋ ਕੀਤੀ ਸੀ ਇੱਥੋਂ ਦੇ ਬਾਨੀਆਂ ਨੇ, ਉਹ ਇਹ ਸੀ ਕਿ we are endowed by our creator with certain unalienable right। ਜੀ, unalienable right ਉਹ ਨੇ ਜਿਹੜੇ ਅਨਿਖੜਵੇਂ ਨੇ, ਜਿਹੜੇ ਨਿਖੇੜੇ ਨਹੀਂ ਜਾ ਸਕਦੇ। ਉਹ ਸੀਗੇ ਲਾਈਫ, ਲਿਬਰਟੀ ਐਂਡ ਪਰਸਿਊਟ ਆਫ ਹੈਪੀਨੈਸ। ਨਾ ਸਾਡੀ ਲਾਈਫ ਮਹਿਫੂਜ਼ ਹੈ, ਨਾ ਸਾਨੂੰ ਲਿਬਰਟੀ ਦੀ ਕੋਈ ਝਣਕ ਵੀ ਨਜ਼ਰ ਨਹੀਂ ਆਉਂਦੀ ਅੱਜ ਦੇ ਪੰਜਾਬ ਦੇ ਵਿੱਚ, ਜੋ ਹਿੰਦੁਸਤਾਨ ਦੀ ਆਕੂਪਾਈਡ ਟੈਰੀਟੋਰੀ ਹੈ, ਅਤੇ ਨਾ ਹੀ ਸਾਨੂੰ ਕੋਈ ਜ਼ਿੰਦਗੀ ਦੀ ਖੁਸ਼ੀ ਲੈਣ ਦਾ। ਇੱਥੋਂ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਿੱਚ ਇਹ ਵੀ ਕਿਹਾ ਸੀ ਵੀ ਸਰਕਾਰ ਦਾ ਕੰਮ ਕੀ ਹੈ। ਸਰਕਾਰ ਦਾ ਕੰਮ ਉਹਨਾਂ 3 ਹੱਕਾਂ ਨੂੰ, ਜਿਹੜੇ ਬੁਨਿਆਦੀ ਹੱਕ ਨੇ, ਉਹਨਾਂ ਨੂੰ ਸਿਕਿਉਰ ਕਰਨਾ। ਇਹ ਸਾਡੇ ਹੱਕ ਸਿਕਿਉਰ ਕਰਨ ਦੇ ਬਜਾਏ ਸਾਡੇ ਹੱਕ ਦਬਾਏ ਜਾ ਰਹੇ ਹੈ। ਸਿੱਖ ਜਗਤ ਜਾਗ ਰਿਹਾ ਸਾਰੇ ਪਾਸੇ ਕਿ ਭਾਈ ਇਹ ਸਾਡੀ ਭੁੱਲ ਸੀ ਜਾਂ ਅਸੀਂ ਨਹੀਂ ਸੀ ਇਸ ਚੀਜ਼ ਨੂੰ ਇੰਪੋਰਟੈਂਟ ਸਮਝਿਆ, ਪਰ ਅਣਖ ਦੇ ਜੀਵਨ ਦੇ ਵਰਗੀ ਕੋਈ ਜੀਵਨ ਹੈ ਨਹੀਂ। ਅਤੇ ਅਸੀਂ ਗੱਲ ਅਣਖ ਦੀ ਹੈ, ਗੱਲ ਜਿਹਨੂੰ ਇੱਥੇ ਡਿਗਨਿਟੀ, ਸੈਲਫ ਡਿਗਨਿਟੀ, ਸੈਲਫ ਰਿਸਪੈਕਟ ਦੀ ਹੈ ਜੀ, ਉਹ ਸਾਡੀ ਮਹਿਫੂਜ਼ ਹੈ ਨਹੀਂ। ਅਤੇ ਹਿੰਦੁਸਤਾਨ ਦੀ ਸਰਕਾਰ ਅੱਜ ਛੱਡੇ ਕੱਲ੍ਹ ਛੱਡੇ ਸਾਡੇ ਉੱਤੇ ਉਹਨਾਂ ਨੇ ਜੋ ਰਾਜ ਕਰ ਰਹੇ ਹੈ, ਮੈਜੋਰਟੀ ਦੀ ਵੋਟ ਲੈਂਦੇ ਹੈ। ਕੁਝ ਲੋਕਾਂ ਦੇ ਵਿੱਚ ਸਰੋਤਿਆਂ ਨੂੰ ਮੈਂ ਗੱਲ ਦੱਸ ਦਿਆਂ ਕਿ majorитarianism is no different than dictatorship। ਜੀ, that is not democracy। ਜਿੱਥੇ ਮਿਨੋਰਟੀ ਦੀ ਕੋਈ ਸੁਣਵਾਈ ਨਹੀਂ ਹੁੰਦੀ, ਉਹ ਭਾਵੇਂ ਉਹਨੂੰ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਂਦਾ, ਵੀ ਆਰ ਦੀ ਲਾਰਜੈਸਟ ਡੈਮੋਕ੍ਰੇਸੀ ਇਨ ਦੀ ਵਰਲਡ, ਗਵਰਨਮੈਂਟ ਆਫ ਇੰਡੀਆ ਕਲੇਮਸ, ਜੀ, but it is not a democratic regime, it is a majoritarian regime, and doesn't much matter whether it's Modi today, it was somebody else yesterday, majority rule will always discriminate against minorities। ਇਸ ਕਰਕੇ ਸਿੱਖਾਂ ਦੀ ਆਜ਼ਾਦੀ ਇਕੱਲੇ ਸਿੱਖਾਂ ਦੀ ਆਜ਼ਾਦੀ ਨਹੀਂ, ਆਜ਼ਾਦੀ ਹਰੇਕ ਮਨੁੱਖ ਦਾ ਜਮਾਂਦਰੂ ਹੱਕ ਹੈ। ਜੀ, ਅਤੇ ਉਹ ਹੁਣ ਜਦੋਂ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਭਾਈ ਇਹ ਗੱਲ ਸਾਡੇ ਸਿਰਾਂ ਦੇ ਵਿੱਚ ਤਾਂ ਹੋਰ ਤਪਾਈ ਸੀ ਵੀ ਪਤਾ ਨਹੀਂ ਦੇਸ਼ ਭਗਤੀ ਦੇ ਨਾਲ ਹੀ ਸਾਰਾ ਕੁਝ ਹੈਗਾ। ਅਸੀਂ ਹੁਣ ਜੋ ਸਿੱਖਸ ਫਾਰ ਜਸਟਿਸ ਦੇ ਉਪਰਾਲੇ ਦੇ ਨਾਲ ਅਤੇ TV 84 ਦੇ ਸਰੋਤੇ ਸੁਣਦੇ ਆ ਰੋਜ਼ ਦਿਹਾੜੀ ਸਾਡੇ ਨਾਲ ਕੀ ਵਰਤ ਰਿਹਾ, ਕੀ ਹੋ ਰਿਹਾ, ਉਹ ਜਾਗਰਤੀ ਵੱਧ ਰਹੀ ਹੈ। ਉਸ ਜਾਗਰਤੀ ਦੇ ਨਾਲ ਇਹ ਜੋ ਹਜ਼ਾਰਾਂ ਦੀਆਂ ਗਿਣਤੀਆਂ ਦੇ ਵਿੱਚ ਵੋਟਾਂ ਪੈ ਰਹੀਆਂ, ਇਹ ਗੱਲ ਦੀ ਤਸਦੀਕ ਕਰਦੀਆਂ ਕਿ ਹਿੰਦੁਸਤਾਨ ਸਰਕਾਰ ਝੂਠ ਮਾਰਦੀ ਰਹੀ ਹੈ। ਜੇ ਖਾਲਿਸਤਾਨ ਮੰਗਣ ਵਾਲੇ ਤਾਂ ਚੰਦ ਲੋਕ ਨੇ, ਡੋਂਟ ਵਰੀ ਅਬਾਊਟ ਦੈਮ। ਉਹ ਭਾਈ ਚੰਦ ਲੋਕ ਨਹੀਂ, ਮੈਜੋਰਟੀ ਚਾਹੁੰਦੀ ਹੈ। ਅਤੇ ਇਹ ਡੈਮੋਨਸਟ੍ਰੇਟ ਹੋ ਰਿਹਾ ਜਿੱਥੇ ਜਿੱਥੇ ਵੋਟਾਂ ਪਈਆਂ। ਅਤੇ ਅਸੀਂ ਉਮੀਦ ਕਰਦੇ ਹਾਂ ਕੱਲ੍ਹ ਨੂੰ ਜਿਹੜੇ ਸਰੋਤੇ ਸੁਣ ਰਹੇ ਹੈ, ਪਲੀਜ਼ ਕਮ ਆਊਟ, ਯੂ ਕਾਊਂਟ। ਬਿਲਕੁਲ। ਅਤੇ ਇੰਨੇ ਸ਼ਬਦਾਂ ਦੇ ਨਾਲ ਮੈਂ ਸਾਰੇ
ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਜਿਹੜਾ ਡਾਕਟਰ ਆਜ਼ਾਦ ਨੇ ਇੱਕ ਬੜਾ ਇੰਪੋਰਟੈਂਟ ਮੈਸੇਜ ਦਿੱਤਾ ਆ ਅਮਰੀਕਨ ਸਿਸਟਮ ਦੇ ਨਾਲ ਇੱਕ ਪੈਰਲਲ ਡਰਾ ਕਰਦਿਆਂ ਕਿ ਭਾਈ ਜਿਹੜੀ ਇਹ ਡੈਮੋਕ੍ਰੇਸੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਇੰਡੀਆ ਨੂੰ, ਰੈਦਰ ਇਹ ਡੈਮੋਕ੍ਰੇਸੀ ਨਾ ਹੋ ਕੇ ਹੁਣ ਇਹ ਕੰਪਲੀਟਲੀ ਮੈਜੋਰਿਟੇਰੀਅਨ ਰੂਲ ਦੇ ਤੌਰ ਦੇ ਉੱਤੇ ਐਕਟ ਕਰ ਰਹੇ ਆ, ਜਿੱਥੇ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਅਸੁਰੱਖਿਅਤ ਨੇ। ਇਹ ਅੱਜ ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਇਹਦੇ ਐਗਜ਼ਾਮਪਲ ਸਾਨੂੰ ਡੇਲੀ ਬੇਸਿਸ ਦੇ ਉੱਤੇ ਦੇਖਣ ਨੂੰ ਮਿਲ ਰਹੇ ਆ। ਸੋ ਡਾਕਟਰ ਸੰਧੂ, ਕਿਵੇਂ ਦੇਖ ਰਹੇ ਹੋ ਅੱਜ ਅਸੀਂ ਮਤਲਬ ਹੁਣ ਜਥੇਦਾਰ ਕੌਂਕੇ ਦੇ ਨਾਂ ਦੇ ਉੱਤੇ ਜਿਹੜਾ ਇਹ ਸੈਂਟਰ ਵੀ ਇਸਟੈਬਲਿਸ਼ ਹੋਇਆ ਤੇ ਨਾਲ ਹੀ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭੇ ਹੋਏ ਆ, ਸੰਗਤਾਂ ਪਹੁੰਚ ਰਹੀਆਂ ਨੇ। ਹਾਲਾਂਕਿ ਇੱਕ ਦਿਨ ਪਹਿਲਾਂ ਵੀ ਮਤਲਬ ਵੱਡਾ ਆਲੇ ਦੁਆਲੇ ਜਦੋਂ ਅਸੀਂ ਦੇਖਦੇ ਹਾਂ ਇਕੱਠ ਦੇਖਣ ਨੂੰ ਮਿਲ ਰਿਹਾ। ਹਾਂਜੀ, ਸਭ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ TV 84 ਦਾ ਜਿਹੜੇ ਕਿ ਸਾਡਾ ਮੈਸੇਜ ਤੁਹਾਡੇ ਕੋਲ ਪਹੁੰਚਾ ਰਹੇ ਨੇ। ਤੁਸੀਂ ਵੇਖੋ ਕਿ ਅੱਜ ਅਸੀਂ ਇੱਥੇ ਤੁਹਾਡੇ ਨਾਲ ਸੰਪਰਕ ਕਰ ਰਹੇ ਹਾਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ਕੰਪਲੈਕਸ ਦੇ ਵਿੱਚੋਂ, ਜਿੱਥੇ ਕਿ ਭਲਕੇ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੀ ਆਜ਼ਾਦੀ ਵਾਸਤੇ, ਹੋ ਰਹੇ ਰੈਫਰੈਂਡਮ ਦੇ ਵਾਸਤੇ, ਉਹਦੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਆਲਮੋਸਟ ਲਗਭਗ ਜਿਹੜੀਆਂ ਮੁਕੰਮਲ ਨੇ ਤੇ ਉਹ ਤਿਆਰੀਆਂ ਬਿਲਕੁਲ ਹੁਣ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਅਖੰਡ ਪਾਠ ਰੱਖੇ ਗਏ ਨੇ, ਸਵੇਰੇ ਭੋਗ ਪੈਗਾ ਜਿਸ ਦੇ ਵਿੱਚ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਕੌਮੀ ਸ਼ਹੀਦ ਐਲਾਨਿਆ ਜਾਏਗਾ। ਇਹ ਬੜਾ ਕਿ ਮਹੱਤਵਪੂਰਨ ਹਿਸਟਰੀ ਜਿਹੜੀ ਆ ਬਣ ਰਹੀ ਆ। ਇੱਕ ਹਿਸਟਰੀ ਦਾ ਨਵਾਂ ਚੈਪਟਰ ਜਿਹੜਾ ਵਾ ਉਹ ਲਿਖਿਆ ਜਾ ਰਿਹਾ ਵਾ ਕਿ 1986 ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਥੇਦਾਰ ਐਲਾਨਿਆ ਗਿਆ ਸੀ ਸਰਬੱਤ ਖਾਲਸਾ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ, ਤੇ ਉਹ ਸਿੱਖਾਂ ਦੀ ਗੱਲ ਕਰਦੇ ਸੀ। ਤੇ ਉਸ ਤੋਂ ਬਾਅਦ ਜਿਹੜੀ ਸੀ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਕੋਹ ਕੇ ਉਹਨਾਂ ਉੱਤੇ ਅਤਿਅੰਤ ਅਤਿਆਚਾਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ। ਤੇ ਅਸੀਂ ਸਿੱਖ ਕੌਮ ਨੂੰ ਇਹ ਮੈਸੇਜ ਭੇਜਦੇ ਹਾਂ ਕਿ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਵਾਸਤੇ ਇੱਕੋ ਹੀ ਇਨਸਾਫ ਆ ਕਿ ਪੰਜਾਬ ਆਜ਼ਾਦ ਹੋਵੇ। ਤੇ ਪੰਜਾਬ ਦੇ ਉੱਤੇ ਤੇ ਸਿੱਖਾਂ ਉੱਤੇ ਜਿਹੜੀ ਆ ਉਹ ਹਮਲੇ ਹੋ ਰਹੇ ਨੇ। ਸਿੱਖਾਂ ਦੀ ਤੇ ਹਿੰਦੁਸਤਾਨ ਦੀ ਜੰਗ ਜਿਹੜੀ ਆ ਸ਼ੁਰੂ ਹੋਈ ਆ, ਜਿਹੜੀ ਕਿ ਹਿੰਦੁਸਤਾਨ ਨੇ ਸ਼ੁਰੂ ਕੀਤੀ ਆ। ਉੱਥੇ ਸਾਡੀ ਇਕੋਨੋਸਾਈਡ, ਸਾਡੀ ਜਿਹੜੀ ਆ ਰਾਜਨੀਤਿਕ ਜਿਹੜੀ ਆ ਉਹ ਸਾਡੇ ਤੇ ਰਿਪਰੈਸ਼ਨ ਪਾਇਆ ਹੋਇਆ ਵਾ, ਸਾਡੀ ਜੈਨੋਸਾਈਡ ਕੀਤੀ ਜਾ ਰਹੀ ਆ, ਸਾਡੀ ਆਰਥਿਕ ਨਸਲਕੁਸ਼ੀ ਹੋ ਰਹੀ ਆ। ਤੇ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਇੱਕ ਜਵਾਬ ਆ ਕਿ ਪੰਜਾਬ ਨੂੰ ਆਜ਼ਾਦ ਕਰੀਏ, ਉੱਥੇ ਪੰਜਾਬੀਆਂ ਦਾ ਰਾਜ ਹੋਏਗਾ। ਫਿਰ ਸਾਡੀ ਜਿਹੜੀ ਆ ਸ਼ਕਤੀ ਜਿਹੜੀ ਆ ਉਹ ਅਸੀਂ ਰੀਅਲਾਈਜ਼ ਕਰ ਸਕਦੇ ਹਾਂ, ਆਪਣੀ ਆਜ਼ਾਦੀ ਜਿਹੜੀ ਆ ਉਹ ਲੈ ਸਕਦੇ ਹਾਂ। ਕਿਉਂਕਿ ਜਿਸ ਤਰ੍ਹਾਂ ਡਾਕਟਰ ਆਜ਼ਾਦ ਸਾਹਿਬ ਨੇ ਕਿਹਾ ਕਿ ਆਜ਼ਾਦੀ ਜਿਹੜਾ ਵਾ ਉਹ ਬੁਨਿਆਦੀ ਹੱਕ ਆ, ਪਰ ਆਜ਼ਾਦੀ ਵੀ ਐਵੇਂ ਨਹੀਂ ਮਿਲਦੀ। ਆਜ਼ਾਦੀ ਵੀ ਜਿਹੜੀ ਆ ਉਹ ਸੰਘਰਸ਼ ਕਰਕੇ ਲੈਣੀ ਪੈਂਦੀ ਆ। ਅਸੀਂ ਆਪਣੇ ਹੱਕ ਮੰਗ ਰਹੇ ਹਾਂ, ਇੱਕ ਪੈਨ ਦੀ ਤਾਕਤ ਨਾਲ, ਇੱਕ ਬੈਲਟ ਦੀ ਤਾਕਤ ਨਾਲ ਅਸੀਂ ਆਪਣੀ ਆਜ਼ਾਦੀ ਲੈ ਰਹੇ ਹਾਂ। ਅਸੀਂ ਬੁਲਟ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਸਾਨੂੰ ਪਤਾ ਭਾਈ ਵਾਇਲੈਂਸ ਬੀਗੈਟਸ ਵਾਇਲੈਂਸ। ਜਿਹੜਾ ਬੰਦਾ ਵਾਇਲੈਂਸ ਕਰਦਾ ਵਾ ਉਹਦੇ ਉੱਤੇ ਵੀ ਵਾਇਲੈਂਸ ਫਿਰ ਉਹਦਾ ਸ਼ਿਕਾਰ ਬਣਨਾ ਪੈਂਦਾ ਕਦੀ ਕਦੀ। ਸੋ ਵੀ ਵਾਂਟ ਟੂ ਫੋਲੋ ਦ ਲੀਗਲ ਪੀਸਫੁਲ ਐਂਡ ਡੈਮੋਕ੍ਰੈਟਿਕ ਪ੍ਰੋਸੈਸ। ਅਸੀਂ ਪੀਸਫੁਲ ਜਿਹੜਾ ਪ੍ਰੋਸੈਸ ਆ ਫੋਲੋ ਕਰ ਰਹੇ ਹਾਂ, ਜੋ ਯੂਨਾਈਟਿਡ ਨੇਸ਼ਨ ਦਾ ਕਾਨੂੰਨ ਆ ਉਹ ਫੋਲੋ ਕਰ ਰਹੇ ਹਾਂ। ਤੇ ਇੰਡੀਆ ਜਿਹੜਾ ਵਾ ਉਹ ਯੂਨਾਈਟਿਡ ਨੇਸ਼ਨ ਦੇ ਕਾਨੂੰਨ ਨੂੰ ਉਹ ਤੋੜ ਰਿਹਾ ਵਾ, ਕਾਨੂੰਨ ਦੀ ਉਲੰਘਣਾ ਕਰ ਰਿਹਾ ਵਾ। ਇਹ ਟਰਾਂਸਨੈਸ਼ਨਲ ਸਿੱਖਾਂ ਦੀ ਰਿਪਰੈਸ਼ਨ ਤੇ ਸਿੱਖਾਂ ਤੇ ਟੈਰਰਿਜ਼ਮ ਜਿਹੜਾ ਵਾ ਹੋ ਰਿਹਾ ਵਾ। ਇਹ ਜਿਹੜੀ ਆ ਹੁਣ ਸਾਰੀਆਂ ਸਰਕਾਰਾਂ ਵੈਸਟਰਨ ਜਿਹੜੀਆਂ ਕੰਟਰੀ ਜਿਹੜੇ ਨੇ ਉਹ ਸਮਝ ਚੁੱਕੇ ਨੇ ਕਿ ਸਿੱਖ ਜਿਹੜੇ ਨੇ ਇਹਨਾਂ ਦਾ ਹੱਕ ਬਣਦਾ ਵਾ ਆਜ਼ਾਦੀ। ਇਹਨਾਂ ਦਾ ਹੱਕ ਲੈਣ ਵਾਸਤੇ ਅਸੀਂ ਰੈਫਰੈਂਡਮ ਕਰਾ ਰਹੇ ਹਾਂ, ਕਿਉਂਕਿ ਜਿਸ ਤਰ੍ਹਾਂ ਕਿ ਅਮਰੀਕਾ 'ਚ ਵੀ ਕਿਹਾ ਗਿਆ ਸੀ ਵੀ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਹੱਕ ਨਹੀਂ ਦਿੰਦੀਆਂ ਤੇ ਉਹਨਾਂ ਲੋਕਾਂ ਦਾ ਹੱਕ ਬਣਦਾ ਵਾ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਆਪਣੀਆਂ ਸਰਕਾਰਾਂ ਨੂੰ ਤੋੜ ਕੇ ਨਵੀਆਂ ਸਰਕਾਰਾਂ ਬਣਾਉਣ ਜਿਹੜੀਆਂ ਕਿ ਉਹਨਾਂ ਨੂੰ ਹੱਕ ਲੈ ਕੇ ਦੇਣਗੀਆਂ। ਉਹ ਅਸੀਂ ਕਰ ਰਹੇ ਹਾਂ। We are changing basically the government and the administrative system in Punjab. So Punjab should be governed by the Punjabis. ਅਸੀਂ ਕਹਿੰਦੇ ਹਾਂ ਪੰਜਾਬ ਉੱਤੇ ਪੰਜਾਬੀਆਂ ਦਾ ਰਾਜ ਹੋਣਾ ਚਾਹੀਦਾ ਵਾ, ਨਾ ਕਿ ਫਾਰਨ ਪਾਵਰ ਦਾ। ਜੀ ਬਿਲਕੁਲ ਡਾਕਟਰ ਸੰਧੂ, ਜਿਵੇਂ ਤੁਸੀਂ ਜ਼ਿਕਰ ਕੀਤਾ ਆ ਵੀ ਜਿਹੜੀ ਇਹ ਸਿਸਟਮ ਹੈਗਾ ਇਹ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਤੇ ਇਹਨੂੰ ਅਸੀਂ ਕਿਵੇਂ ਚੇਂਜ ਕਰਨ ਦੀ ਗੱਲ ਕਰ ਰਹੇ ਹਾਂ। ਸੋ ਉਹਦਾ ਜਿਹੜਾ ਇੱਕ ਲੀਗਲ ਪੈਂਤੜਾ ਰੈਫਰੈਂਡਮ ਦੀ ਕੈਂਪੇਨ ਵਿੱਢੀ ਗਈ ਸਿੱਖਸ ਫॉर ਜਸਟਿਸ ਵੱਲੋਂ, ਪਰ ਉਹਨੂੰ ਵੀ ਜਦੋਂ ਕਿ ਅਸੀਂ ਰੈਫਰੈਂਡਮ ਦੇਖਦੇ ਹਾਂ, ਪਲੈਬਸਾਈਟ ਨੇ ਇਹ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਪਹਿਲਾਂ ਹੋਏ ਆ। ਈਵਨ ਇੰਡੀਆ ਨੇ ਆਪ ਵੀ ਆਫਟਰ 1947 ਜਿਹੜੇ ਰੈਫਰੈਂਡਮ ਨੇ ਪਲੈਬਸਾਈਟ ਨੇ ਉਹ ਕਰਵਾਏ ਨੇ ਤੇ ਨਹਿਰੂ
ਆਪ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਸ਼ਮੀਰ ਦਾ ਇਸ਼ੂ ਲੈ ਕੇ ਆਏ ਤੇ ਉੱਥੇ ਪਲੈਬਸਾਈਟ ਕਰਾਉਣਾ ਉਹਨਾਂ ਨੇ ਮੰਨਿਆ। ਯੂਨਾਈਟਿਡ ਨੇਸ਼ਨਸ ਦੇ ਮਤੇ ਹੈਗੇ ਆ, ਕੈਨੇਡਾ ਦੇ ਵਿੱਚ ਹੁੰਦਾ ਰੈਫਰੈਂਡਮ, ਆਪਣਾ ਯੂਕੇ ਦੇ ਵਿੱਚ ਹੁੰਦਾ, ਪਰ ਹੁਣ ਜਦੋਂ ਖਾਲਿਸਤਾਨ ਦੇ ਰੈਫਰੈਂਡਮ ਦੀ ਗੱਲ ਹੁੰਦੀ ਹੈ ਤੇ ਗਵਰਨਮੈਂਟ ਵੱਲੋਂ ਜਿਵੇਂ ਰਿਐਕਟ ਕੀਤਾ ਗਿਆ, ਪਹਿਲਾਂ ਟੈਰਰਿਸਟ ਐਲਾਨੇ ਗਏ ਬੰਦੇ ਜਿਹੜੇ ਖਾਲਿਸਤਾਨੀ ਐਕਟਿਵਿਸਟ ਹੈਗੇ ਆ ਨੈਸ਼ਨਲਿਸਟ ਹੋਣ ਦੇ ਨਾਤੇ, ਫਿਰ ਉਹਨਾਂ ਨੂੰ ਇਸ ਲੈਵਲ ਤੱਕ ਆ ਜਾਣਾ ਕਿ ਹੁਣ ਟਾਰਗੇਟਡ ਕਿਲਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਮਤਲਬ ਕੱਲੇ ਬੰਦੇ ਨੂੰ ਟਾਰਗੇਟ ਕਰਕੇ ਡਰਾ ਕੇ ਮਾਰਿਆ ਜਾ ਰਿਹਾ ਹੈ। ਮਤਲਬ ਇਹਦਾ ਵਿਟਨੈਸ ਸਾਰਾ ਸੰਸਾਰ ਇਸ ਵਕਤ ਬਣ ਰਿਹਾ ਹੈ। ਇਹ ਇੰਡੀਆ ਦੀ ਡੈਮੋਕ੍ਰੇਸੀ ਬਾਰੇ ਕੀ ਕਹਿੰਦਾ ਹੈ, ਇੰਡੀਆ ਦੇ ਵੱਡੇਪਣ ਬਾਰੇ ਕੀ ਕਹਿੰਦਾ ਹੈ, ਜਾਂ ਇੰਡੀਆ ਦੇ ਸਿਸਟਮ ਬਾਰੇ ਇਹ ਸਾਨੂੰ ਕੀ ਸੁਨੇਹਾ ਦਿੰਦਾ? ਦੇਖੋ ਜੀ, ਜਿਹੜੀ ਇੰਡੀਅਨ ਡੈਮੋਕ੍ਰੇਸੀ ਆ, ਇਟਸ ਨਾਟ ਐਨੀ ਡੈਮੋਕ੍ਰੇਸੀ, it's arbitrary ideas of one person and they don't follow any rules and regulations। ਜਿਸ ਤਰ੍ਹਾਂ ਤੁਸੀਂ ਕਿਹਾ ਵਾ ਕਿ ਇੰਡੀਆ ਨੇ ਸ਼ੇਅਰ ਰੈਫਰੈਂਡਮ ਕਰਾਏ ਨੇ, ਤੇ ਜਦੋਂ ਅਸੀਂ ਰੈਫਰੈਂਡਮ ਕਰਾਉਂਦੇ ਆ ਤੇ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਟੈਰਰਿਸਟ ਜਿਹੜਾ ਐਲਾਨਿਆ ਜਾਂਦਾ ਵਾ, ਜਾਂ ਉਹਨਾਂ ਨੂੰ ਵੱਖਵਾਦੀ ਅੱਤਵਾਦੀ ਕਿਹਾ ਜਾਂਦਾ ਵਾ। ਪਰ ਜੇ ਇੰਡੀਆ ਨੇ ਜੂਨਾਗੜ੍ਹ ਨੂੰ 1948 ਵਿੱਚ ਰੈਫਰੈਂਡਮ ਕਰਾਇਆ ਤੇ ਸਿੱਕਮ ਦਾ 1975 ਵਿੱਚ ਕਰਾਇਆ, ਤੇ ਅਸੀਂ ਵੀ ਉਹੀ ਰੈਫਰੈਂਡਮ ਕਰਾ ਰਹੇ ਹਾਂ ਜਿਹੜਾ ਕਿ ਇੰਡੀਆ ਨੇ ਕਰਾਇਆ ਵਾ, ਤੇ ਅਸੀਂ ਵੀ ਉਸੇ ਤਰੀਕੇ ਨਾਲ ਆਜ਼ਾਦੀ ਲੈ ਰਹੇ ਹਾਂ, ਉਸੇ ਹੀ ਕਾਰਨ ਕਰਕੇ ਲੈ ਰਹੇ ਹਾਂ ਜਿਸ ਕਾਰਨ ਕਰਕੇ ਹਿੰਦੁਸਤਾਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਜਾਂ ਜਿਸ ਕਾਰਨ ਕਰਕੇ ਅਮਰੀਕਾ ਦੀਆਂ 13 ਕਾਲੋਨੀਆਂ ਨੇ ਬ੍ਰਿਟਿਸ਼ ਤੋਂ ਆਜ਼ਾਦੀ ਲਈ, ਅਸੀਂ ਵੀ ਉਸੇ ਕਾਰਨ ਕਰਕੇ ਲੈ ਰਹੇ ਹਾਂ। ਸਾਡਾ ਵੀ ਉਹ ਹੱਕ ਬਣਦਾ ਵਾ। ਔਰ ਇੰਡੀਆ ਜਿਹੜਾ ਵਾ, ਇਹ ਜਿਹੜਾ ਯੂਨਾਈਟਿਡ ਨੇਸ਼ਨ ਦਾ ਕਾਨੂੰਨ ਆ, ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ, ਜਿਹੜੀ ਕਿ 30 ਕਲਾਜ਼ਾਂ ਨੇ, ਦੇ ਆਰ ਵਾਇਓਲੇਟਿੰਗ ਈਚ ਐਂਡ ਐਵਰੀ ਕਲਾਜ਼ ਆਫ ਦੈਟ। ਜਿਹੜਾ ਹੈਗਾ ਜੀ ਯੂਨਾਈਟਿਡ ਨੇਸ਼ਨਸ ਅਗੇਂਸਟ ਟਾਰਚਰ ਐਂਡ ਅਨਫੇਅਰ ਟ੍ਰੀਟਮੈਂਟ, ਉਹ ਵੀ ਸਾਡੇ ਤੇ ਹੋ ਰਿਹਾ ਵਾ। ਸੋ ਇੰਡੀਆ ਇਜ਼ ਨਾਟ ਓਨਲੀ ਵਾਇਓਲੇਟਿੰਗ ਦੇਅਰ ਓਨ ਕਨਸਟੀਟਿਊਸ਼ਨ, ਇੰਡੀਆ ਇਜ਼ ਆਲਸੋ ਵਾਇਓਲੇਟਿੰਗ ਦਾ ਇੰਟਰਨੈਸ਼ਨਲ ਲਾ। ਅਸੀਂ ਕਹਿੰਦੇ ਆ ਵੀ ਜੇ ਇੰਡੀਆ ਨੇ ਰੈਫਰੈਂਡਮ ਕਰਾਉਣ ਤੇ ਸਾਡਾ ਵੀ ਹੋਣਾ ਚਾਹੀਦਾ ਵਾ, ਤੇ ਜੇ ਸਾਡੇ ਰੈਫਰੈਂਡਮ ਨੂੰ ਇੰਡੀਆ ਰੋਕਦਾ ਵਾ ਤੇ ਨੈਸ਼ਨਲ ਕਮਿਊਨਿਟੀ ਜਿਹੜੀ ਆ, ਇੰਟਰਨੈਸ਼ਨਲ ਕਮਿਊਨਿਟੀ ਆ, ਉਹ ਸਾਡੇ ਨਾਲ ਖਲੋਤੀ ਹੋਈ ਆ। ਪਰ ਬਾਟਮ ਲਾਈਨ ਇਹ ਆ ਜੀ, ਕੋਈ ਆਜ਼ਾਦੀ ਤੁਹਾਨੂੰ ਨਹੀਂ ਦਿੰਦਾ। ਅਸੀਂ ਆਜ਼ਾਦੀ ਜਿਹੜੀ ਆ ਆਪਣੀ ਜਿਹੜੀ ਆ ਕਲਮ ਦੇ ਤਾਕਤ ਨਾਲ, ਸਿੱਖਾਂ ਦੀ ਤਾਕਤ ਨਾਲ ਅਸੀਂ ਲੈ ਰਹੇ ਹਾਂ। ਕਿਸੇ ਦੇ ਹੱਕ ਨਹੀਂ ਖੋ ਰਹੇ, ਆਪਣੇ ਹੱਕ ਲੈਣਾ ਚਾਹੁੰਦੇ ਹਾਂ। ਇਹਦੇ ਵਿੱਚ ਮੈਂ ਆਪਣੀ ਸਿੱਖ ਕੌਮ ਨੂੰ ਇੱਕ ਬੇਨਤੀ ਕਰਦਾ ਵਾਂ ਕਿ ਸਿੱਖ ਕੌਮ ਨੂੰ, ਖਾਲਸਾ ਪੰਥ ਨੂੰ, ਤੁਸੀਂ ਨੈਸ਼ਨਲਿਸਟ ਬਣੋ। ਦੇਅਰ ਇਜ਼ ਅ ਡਿਫਰੈਂਸ ਬਿਟਵੀਨ ਨੈਸ਼ਨਲਿਸਟ ਐਂਡ ਅਲਟਰਾ ਨੈਸ਼ਨਲਿਸਟ। ਅਸੀਂ ਨੈਸ਼ਨਲਿਸਟ ਬਣ ਕੇ ਆਪਣੇ ਹੱਕ ਲੈਣੇ ਆ, ਪਰ ਅਸੀਂ ਕਿਸੇ ਹੱਕ ਖੋਹਦੇ ਨਹੀਂ। ਅਸੀਂ ਤਾਂ ਆਪਣਾ ਜਿਹੜਾ ਦੇਸ਼ ਕਿ ਪੰਜਾਬ, ਜਿਹੜਾ ਕਿ ਇੱਕ ਆਜ਼ਾਦ ਦੇਸ਼ ਸੀ, ਜਿਹੜਾ ਕਿ 1849 ਵਿੱਚ ਅੰਗਰੇਜ਼ਾਂ ਨੇ ਸਾਡੇ ਕੋਲੋਂ ਜਿੱਤ ਕੇ, ਤੇ ਜਦੋਂ ਉਹ ਗਏ 98 ਸਾਲਾਂ ਬਾਅਦ 1947 ਦੇ ਵਿੱਚ ਹਿੰਦੁਸਤਾਨ ਨੂੰ ਦੇ ਦਿੱਤਾ। ਵੀ ਟਰਸਟ ਦੈਮ, but there was an error historically, it should have not have happened, but ਸਿੱਖਾਂ ਨੇ ਵਿਸ਼ਵਾਸ ਕੀਤਾ, ਇਹਨਾਂ ਨੇ ਸਾਡੇ ਵਿਸ਼ਵਾਸਘਾਤ ਕੀਤਾ ਵਾ। So we are now saying that if India is not honoring their commitment, then we don't want to be staying under them. We don't want to be ruled by India. We will rule our own country with democratic principles, where all people are created equal, will be considered equal। ਅਸੀਂ ਉਹ ਪੰਜਾਬ ਦੇਸ਼ ਜਿਹੜਾ ਬਣਾਉਣਾ ਚਾਹੁੰਦੇ ਹਾਂ ਜੇ ਸਭ ਲੋਕਾਂ ਨੂੰ ਇੱਕੋ ਜਿਹੇ ਹੱਕ ਹੋਣਗੇ, ਸਭ ਧਰਮਾਂ ਦੀ ਜਿਹੜੀ ਆ ਸੁਰੱਖਿਅਤਾ ਹੋਏਗੀ, ਲੋਕੀ ਪੜ੍ਹੇ ਲਿਖੇ ਹੋਣਗੇ, will create jobs, we will end slavery and we will end caste system। ਬਿਲਕੁਲ, ਇੱਕ ਇੰਪੋਰਟੈਂਟ ਮੈਸੇਜ ਹੈ ਜਿਹੜਾ ਡਾਕਟਰ ਸੰਧੂ ਨੇ ਇੱਥੇ ਦਿੱਤਾ ਆ, ਤੇ ਨਾਲ ਹੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਿਊਸਟਨ ਤੋਂ ਪਹੁੰਚੇ ਹੋ, ਕੀ ਸੁਨੇਹਾ ਲੈ ਕੇ ਆਏ ਹੋ? ਮੈਂ ਜੀ ਓਕਲਾਹੋਮਾ ਤੋਂ ਪਹੁੰਚਾ ਇੱਥੇ। ਹਾਂਜੀ, ਕਾਫੀ ਮੇਰੇ ਲਈ ਮੈਂ ਹਿਊਸਟਨ ਸਮਝਿਆ, ਓਕਲਾਹੋਮਾ ਨਹੀਂ ਇੱਕੋ ਹੀ ਗੱਲ ਹੈ ਜੀ। ਅਸੀਂ ਹਾਂਜੀ, ਅਸੀਂ ਇੱਥੇ ਪਹੁੰਚੇ ਹਾਂ ਜੀ। ਇਹ ਧਰਤੀ ਕੈਲੀਫੋਰਨੀਆ ਜਿਹੜੀ ਆ, ਇਹ ਜਾਣੀ ਜਾਂਦੀ ਆ ਗਦਰੀ ਬਾਬਿਆਂ ਦੀ ਧਰਤੀ, ਜਿਹੜੀ ਇੱਕ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਦਿੰਦੀ ਆ ਕਿ ਅਸੀਂ ਇਹ ਲੜਾਈ, ਜਿਹੜੀ ਆਜ਼ਾਦੀ ਦੀ ਲੜਾਈ ਆ, ਅਸੀਂ ਇੱਕ ਵਾਰੀ ਪਹਿਲਾਂ ਵੀ ਲੜ ਚੁੱਕੇ ਹਾਂ, ਤੇ ਉਹਦੇ ਵਿੱਚ 82% ਸੈਕਰੀਫਾਈਸ ਕੀਤੀਆਂ ਅਸੀਂ ਲਾਈਫ, ਤੇ ਆਜ਼ਾਦੀ ਲਈ ਤੇ ਦੇ ਦਿੱਤੀ ਇੰਡੀਆ ਨੂੰ। ਤੇ ਉਹਦੇ ਇਵਜ ਦੇ ਵਿੱਚ 70 ਸਾਲ ਜੇ ਅਸੀਂ, ਸਾਡੇ ਨਾਲ ਕਿੰਨੇ ਕੁ ਧੱਕੇ ਹੋਏ ਆ, ਜੇ ਉਹਨਾਂ ਦੀ ਲਿਸਟ ਬਣਾਉਣ ਜਾਈਏ ਨਾ, ਤੇ ਉਹ ਇੰਨੀ ਲੰਬੀ ਹੋ ਜਾਏਗੀ ਕਿ ਕੋਈ ਵੀ ਇਨਸਾਫ ਪਸੰਦ ਬੰਦਾ ਸਾਨੂੰ ਕਹੇਗਾ ਵੀ ਤੁਸੀਂ ਆਜ਼ਾਦੀ ਪਹਿਲਾਂ ਕਿਉਂ ਨਹੀਂ ਮੰਗੀ, ਕਿਉਂਕਿ ਇੰਨਾ ਲੰਬਾ ਤਾਂ ਕੋਈ ਬਰਦਾਸ਼ਤ ਹੀ ਨਹੀਂ ਕਰ ਸਕਦਾ। ਉਹਨਾਂ ਧੱਕਿਆਂ ਦੇ ਵਿੱਚ ਜਿਹੜੇ ਮੇਨਲੀ ਹੈ ਜੀ, ਅਸੀਂ 82% ਸੈਕਰੀਫਾਈਸ ਕਰਕੇ ਆਜ਼ਾਦੀ ਦਿਵਾਉਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਆਜ਼ਾਦੀ ਦੇ ਤੋਹਫੇ ਦੇ ਵਿੱਚ ਕ੍ਰਿਮੀਨਲ ਕੌਮ ਕਰਕੇ ਪਹਿਲਾ ਸਰਕੂਲਰ ਜਿਹੜਾ
ਇੰਡੀਅਨ ਗਵਰਨਮੈਂਟ ਨੇ ਇੰਡੀਆ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜਾ ਸਰਕੂਲਰ ਕੀਤਾ ਉਹਦੇ ਵਿੱਚ ਸਾਨੂੰ ਕ੍ਰਿਮੀਨਲ ਕੌਮ ਕਰਕੇ ਲਿਖਿਆ ਗਿਆ। ਇਹ ਸਾਡਾ ਪਹਿਲਾ ਗਿਫਟ ਸੀ ਤੇ ਉਸ ਗਿਫਟ ਤੋਂ ਲੈ ਕੇ ਅੱਜ ਤੱਕ ਸਾਡੀ ਨਸਲਕੁਸ਼ੀ, ਸਾਡੇ ਗੁਰਧਾਮ ਢਾਏ ਗਏ, ਸਾਡੀ ਧਰਮਾਂ ਦੇ ਉੱਤੇ, ਸਾਡੇ ਗ੍ਰੰਥਾਂ ਦੇ ਉੱਤੇ, ਸਾਡੇ ਧੀਆਂ ਭੈਣਾਂ ਦੇ ਉੱਤੇ ਹਰ ਤਰ੍ਹਾਂ ਦਾ ਜ਼ੁਲਮ ਹੋਇਆ ਸਾਡੇ ਤੇ ਅੱਜ 70 ਸਾਲਾਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸੈਕਰਾਮੈਂਟੋ ਦੀ ਧਰਤੀ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਇਹ ਦੱਸ ਦਿੱਤਾ ਆ ਕੇ ਕਿ ਬਸ ਇਨਫ ਇਜ਼ ਇਨਫ, ਸਾਨੂੰ ਆਜ਼ਾਦੀ ਚਾਹੀਦੀ ਹੈ। ਤੇ ਅੱਜ ਇੱਥੇ ਕੈਲੀਫੋਰਨੀਆ ਸੈਕਰਾਮੈਂਟੋ ਦੇ ਵਿੱਚ ਸੈਕੰਡ ਫੇਸ ਹੈ ਜੀ, ਤੇ ਅਸੀਂ ਆਸ ਕਰਦੇ ਹਾਂ ਕੈਲੀਫੋਰਨੀਆ ਦੇ ਨਿਵਾਸੀਆਂ ਵਾਸਤੇ ਇਹ ਇੱਕ ਬੜਾ ਸੁਨਹਿਰੀ ਮੌਕਾ ਹੈ, ਕਿਉਂਕਿ ਜਿਵੇਂ ਆਜ਼ਾਦ ਸਾਹਿਬ ਨੇ ਵੀ ਕਿਹਾ ਤੇ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਆਜ਼ਾਦੀ ਇੱਕ ਐਸਾ ਲਫ਼ਜ਼ ਹੈ ਜਿਹੜਾ ਜਾਨਵਰ ਨੂੰ ਵੀ ਪਸੰਦ ਹੈ ਤੇ ਇਹ ਇਨਸਾਨ ਹੈ। ਅਸੀਂ ਉਹ ਕੌਮ ਹੈ ਜਿਨ੍ਹਾਂ ਨੇ ਗੁਲਾਮੀ ਸਾਡੇ ਵਿੱਚ ਆਂਦੀ ਹੀ ਨਹੀਂ, ਗੁਲਾਮੀ ਵਰਡ ਸਾਨੂੰ ਐਕਸੈਪਟ ਹੀ ਨਹੀਂ ਹੈਗਾ। ਅਸੀਂ ਤਾਂ ਦੂਜਿਆਂ ਨੂੰ ਵੀ ਆਜ਼ਾਦ ਦੇਖਣਾ ਚਾਹੁੰਦੇ ਹਾਂ ਜੀ। ਤੇ ਅਸੀਂ ਆਪਣੀ ਆਜ਼ਾਦੀ ਲਈ 70 ਸਾਲ ਦੇ ਜ਼ੁਲਮ ਤੋਂ ਬਾਅਦ ਹੁਣ ਅਸੀਂ ਹਰ ਸਿੱਖ, ਹਰ ਪੰਜਾਬੀ ਆਪਣੇ ਪੰਜਾਬ ਦੀ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਵਿੱਢ ਚੁੱਕੇ ਆ ਤੇ ਸੈਕੰਡ ਫੇਜ਼ ਸੈਕਰਾਮੈਂਟੋ ਦੇ ਵਿੱਚ ਆਸ ਕਰਦੇ ਹਾਂ ਕਿ ਇਹ ਅੱਜ ਦਾ ਜਿਹੜਾ ਕੱਲ ਜਿਹੜੀਆਂ ਵੋਟਾਂ ਹੈ ਉਹ ਪਿਛਲੇ ਰਿਕਾਰਡਾਂ ਨੂੰ ਵੀ ਜਿਹੜੀ ਆ ਮਾਤ ਪਾਏਗਾ ਤੇ ਨਵਾਂ ਰਿਕਾਰਡ ਹੈ ਜਿਹੜਾ ਸੈਕਰਾਮੈਂਟੋ ਦੇ ਵਿੱਚ ਕੱਲ ਨੂੰ ਇੱਕ ਸ਼ਾਮਲ ਕੀਤਾ ਜਾਏਗਾ। ਤੇ ਬਾਕੀ ਬੜਾ ਉਤਸ਼ਾਹ ਹੈ ਜੀ, ਅਸੀਂ ਸਵੇਰ ਦੇ ਆਏ ਹੋਏ ਆ ਤੇ ਸਾਰੀ ਤਿਆਰੀ ਤਕਰੀਬਨ ਹੋ ਚੁੱਕੀ ਆ ਜੀ ਤੇ ਸਾਰੇ ਵਲੰਟੀਅਰ ਜਿਹੜੇ ਆ ਕੱਲ ਵਾਸਤੇ ਤਿਆਰ ਹੈ ਬਿਲਕੁਲ, ਤੇ ਬੜੇ ਜੋਸ਼ ਦੇ ਨਾਲ ਅਸੀਂ ਕੱਲ ਦਾ ਇੰਤਜ਼ਾਰ ਕਰਦੇ ਆ ਤੇ ਸਾਰੀ ਸੈਕਰਾਮੈਂਟੋ ਦੇ ਕੈਲੀਫੋਰਨੀਆ ਦੇ ਦੂਰ ਨੇੜੇ ਦੇ ਜਿਹੜੀ ਸੰਗਤ ਹੈ ਉਹਦਾ ਵੈਲਕਮ ਕਰਨ ਨੂੰ ਤਿਆਰ ਖੜੇ ਆ ਜੀ। ਤੇ ਅਸੀਂ ਆਪ ਤਾਂ ਵੋਟ ਪਹਿਲਾਂ ਪਾ ਚੁੱਕੇ ਆ ਜੀ, ਪਰ ਉਹਦੇ ਬਾਵਜੂਦ ਵੀ ਅਸੀਂ ਓਕਲਾਮਾ ਤੋਂ ਇੱਥੇ ਆਏ ਆ ਕਿਉਂਕਿ ਅਸੀਂ ਇੱਥੇ ਜਦੋਂ ਆਉਂਦੇ ਆ ਦੇਖਦੇ ਆ ਤੇ ਅਸੀਂ ਗਵਾਹ ਬਣਦੇ ਆ ਉਸ ਇੰਡੀਅਨ ਗਵਰਨਮੈਂਟ ਦਾ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾਂਦਾ ਆਪਣੇ ਗੋਦੀ ਮੀਡੀਆ ਦੇ ਥਰੂ ਕਿ 4 ਖਾਲਿਸਤਾਨੀ ਆ, 20 ਖਾਲਿਸਤਾਨੀ ਆ, ਫਿਰ 300 ਖਾਲਿਸਤਾਨੀ ਕਹਿੰਦੇ ਹੁੰਦੇ ਸੀ ਤੇ ਅਸੀਂ ਉੱਥੇ ਗਵਾਹ ਬਣਦੇ ਆ ਕਿ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਖਾਲਿਸਤਾਨੀ ਆਉਂਦੇ ਆ ਤੇ ਆਪਣੇ ਦੇਸ਼ ਦੀ ਜਿਹੜੀ ਆ ਆਜ਼ਾਦੀ ਲਈ ਗੱਲ ਕਰਦੇ ਆ। ਬਿਲਕੁਲ। ਤੇ ਸਾਨੂੰ ਬੜੀ ਖੁਸ਼ੀ ਆ ਜੀ, ਅਸੀਂ ਇਸ ਐਡੇ ਵੱਡੇ ਜਿਹੜੇ ਰੈਫਰੈਂਡਮ ਹੋ ਰਿਹਾ ਉਹਨਾਂ ਦੇ ਅਸੀਂ ਗਵਾਹ ਵੀ ਆ ਤੇ ਅਸੀਂ ਉਹਦੇ ਹਿੱਸੇਦਾਰ ਵੀ ਹਾਂ। ਹਿੱਸਾ ਬਣ ਰਹੇ ਹਾਂ। ਬਿਲਕੁਲ ਇਹ ਭਾਵਨਾਵਾਂ ਰਿਫਲੈਕਟ ਕਰ ਰਿਹਾ ਅੱਜ ਸਿੱਖ ਕੌਮ ਦੀਆਂ ਅਮਰੀਕਾ ਕੈਨੇਡਾ ਤੋਂ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤੇ ਜਿਵੇਂ ਭਾਈ ਸਾਹਿਬ ਹੋਰਾਂ ਨੇ ਜ਼ਿਕਰ ਕੀਤਾ ਵੀ ਗੱਲ ਭਾਵਨਾਵਾਂ ਦੀ ਵੀ ਹੈਗੀ ਹੈ ਤੇ ਨਾਲ ਹੀ ਨਾਲ ਜਿਹੜਾ ਨੈਰੇਟਿਵ ਇੱਕ ਬਿਲਡ ਕੀਤਾ ਜਾਂਦਾ ਸਰਕਾਰ ਵੱਲੋਂ ਇੱਕ ਫ੍ਰਿੰਜ ਐਲੀਮੈਂਟਸ ਕਹਿ ਕੇ, ਉਸ ਫ੍ਰਿੰਜ ਐਲੀਮੈਂਟਸ ਨੂੰ ਵੀ ਰੈਫਰੈਂਡਮ ਦੀ ਕੈਂਪੇਨ ਨੇ ਭੰਨਿਆ ਜਦੋਂ ਹੁਣ ਸਿੱਖਸ ਫॉर ਜਸਟਿਸ ਵੱਲੋਂ ਐਲਾਨੀਆ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਤੇ ਪ੍ਰਤੱਖ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਵੀ ਹੈ ਜਿਹੜੇ ਇਕੱਠ ਨੇ ਉਹ ਦੱਸਦੇ ਨੇ ਵੀ ਲੰਡਨ ਟ੍ਰਫਾਲਗਰ ਸਕੁਆਇਰ ਤੋਂ ਲੈ ਕੇ ਅੱਜ ਅਸੀਂ ਸੈਕਰਾਮੈਂਟੋ ਦੀ ਧਰਤੀ ਤੇ ਖੜੇ ਹਾਂ। ਇਸ ਸਮੇਂ ਦੇ ਵਿੱਚ ਆਸਟ੍ਰੇਲੀਆ ਤੋਂ ਲੈ ਕੇ ਵੱਖ-ਵੱਖ ਕੰਟੀਨੈਂਟਸ, ਯੂਰਪ, ਨਾਰਥ ਅਮਰੀਕਾ ਦੇ ਵਿੱਚ ਜਿੱਥੇ-ਜਿੱਥੇ ਰੈਫਰੈਂਡਮ ਹੋਏ ਨੇ 1.2 ਮਿਲੀਅਨ ਤੋਂ ਜ਼ਿਆਦਾ ਜਿਹੜੀ ਕੌਮ ਦੇ ਨੁਮਾਇੰਦੇ ਨੇ ਉਹ ਇਸ ਰੈਫਰੈਂਡਮ ਦੀ ਕੈਂਪੇਨ ਦੇ ਵਿੱਚ ਵੋਟਾਂ ਪਾ ਚੁੱਕੇ ਆ। ਇਹ ਇੱਕ ਵੱਡਾ ਮੈਸੇਜ ਹੈ ਉਹਨਾਂ ਲੋਕਾਂ ਨੂੰ ਜਾਂ ਇੰਡੀਆ ਦੀ ਸਰਕਾਰ ਨੂੰ, ਸਟੇਟ ਨੂੰ ਕਿ ਭਾਈ ਅਸੀਂ ਹੁਣ ਭਾਰਤ ਦਾ ਹਿੱਸਾ ਨਹੀਂ ਬਣ ਕੇ ਰਹਿਣਾ ਚਾਹੁੰਦੇ, ਅਸੀਂ ਆਪਣਾ ਇੱਕ ਵੱਖਰਾ ਆਜ਼ਾਦ ਖਾਲਸਾ ਰਾਜ ਖਾਲਿਸਤਾਨ ਐਸਟੈਬਲਿਸ਼ ਕਰਕੇ ਰਹਿਣਾ ਆ। ਸੋ ਇਹ ਉਸ ਮੁਹਿੰਮ ਦੀ ਜਿਹੜੀ ਹੈ ਇੱਕ ਸਾਡੇ ਸਾਹਮਣੇ ਇੱਕ ਵੱਡੀ ਐਗਜ਼ਾਮਪਲ ਹੈ ਜਾਂ ਵੱਡੀ ਸ਼ਾਦੀ ਭਰਦੀ ਹੈ। ਸੋ ਭਾਈ ਸੰਤੋਖ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ TV 84 ਦੇ ਰਾਹੀਂ ਦੁਨੀਆ ਭਰ ਵਿੱਚ ਬੈਠੇ ਸਾਰੇ ਗੁਰਸਿੱਖ ਵੀਰ ਭੈਣਾਂ ਭਰਾਵਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਵੀ ਵਚਨ ਕਹਿਣ ਤੋਂ ਪਹਿਲਾਂ TV 84 ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੀ ਪੂਰੀ ਟੀਮ ਨੇ ਲੰਮੇ ਸਮੇਂ ਤੋਂ ਲੈ ਕੇ ਡਾਕਟਰ ਅਮਰਜੀਤ ਸਿੰਘ ਹੋਣਾ ਦੇ ਉਪਰਾਲੇ ਸਦਕੇ ਤੇ ਪੂਰੀ ਟੀਮ ਨੇ ਸਿੱਖ ਕੌਮ ਦੇ ਨਾਲ ਜੋ ਕੁਝ ਮੌਜੂਦਾ ਦੌਰ 'ਚ ਹਿੰਦੁਸਤਾਨ ਦੀ ਉਹ ਬੇਪਰਵਾਹ ਸਰਕਾਰ ਨੇ ਸਿੱਖਾਂ ਨਾਲ ਜ਼ੁਲਮ ਕੀਤੇ ਨੇ ਉਹ ਸਮੇਂ-ਸਮੇਂ ਤੇ ਡਾਕਟਰ ਸਾਹਿਬ ਹੋਣਾ ਨੇ ਆਪਣੇ ਤਰੀਕਿਆਂ ਦੇ ਨਾਲ ਸਾਡੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅਲੱਗ-ਅਲੱਗ ਫੈਕਟਰਾਂ ਦੇ ਰਾਹੀਂ ਜਿਹੜੀ ਸਾਡੀ ਗੁਲਾਮੀ ਹੈ ਜਾਂ ਇੰਡੀਆ ਗੌਰਮੈਂਟ ਨੇ ਹਰ ਨਵੇਂ ਸੂਰਜ ਵਿੱਚ ਸਿੱਖਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਸੀਂ ਗੁਲਾਮ ਹੋ, ਸਾਡੇ ਨਾਲ ਜ਼ੁਲਮ ਕਰਨ ਵਾਸਤੇ ਕੋਈ ਉਹਨਾਂ ਨੇ ਅੱਤ ਛੱਡੀ ਨਹੀਂ, ਹਰ ਅੱਤ ਤੱਕ ਪਹੁੰਚੇ ਨੇ। ਤੇ TV 84 ਦੇ ਉਪਰਾਲੇ ਤੇ ਹੋਰ ਸਾਰੇ ਸਾਡੇ ਹਜ਼ਾਰਾਂ ਸਿੰਘ ਸ਼ਹੀਦ ਜਿਹੜੇ ਹੋ ਚੁੱਕੇ ਨੇ ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕਾ
ਕੌਮ ਅੱਜ ਜਿਹੜੀ ਆ ਉਹ ਜਾਗ ਚੁੱਕੀ ਆ। ਇਸ ਗੱਲ ਦਾ ਮੈਂ ਕੌਮ ਨੂੰ ਜਿਹੜਾ ਉਹ ਧੰਨਵਾਦ ਵੀ ਕਰਦਾ ਜਾਂ ਖੁਸ਼ੀ ਦੀ ਗੱਲ ਵੀ ਆ ਵੀ ਅੱਜ ਸਾਡੀ ਕੌਮ ਜਿਹੜੀ ਆ ਉਹ ਜਾਗ ਚੁੱਕੀ ਆ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਉਹ ਕਹੇ ਹੋਏ ਬਚਨ ਵੀ ਘਰ ਘਰ ਜਾ ਕੇ ਹਰ ਮਾਤਾ ਬਜ਼ੁਰਗ ਬੱਚੇ ਨੂੰ ਦੱਸ ਦਿਓ ਵੀ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ। ਤੇ ਅੱਜ ਦੁਨੀਆ ਭਰ ਵਿੱਚ, ਦੁਨੀਆ ਦੇ ਹਰ ਕਾਰਨ ਦੇ ਵਿੱਚ ਹਰ ਸਿੱਖ ਜਿਹੜਾ ਮਹਿਸੂਸ ਕਰ ਚੁੱਕਾ ਵੀ ਸਿੱਖ ਕੌਮ ਸਾਨੂੰ ਗੁਲਾਮਾਂ ਵਰਗਾ ਸਾਡੇ ਨਾਲ ਵਿਵਹਾਰ ਹੋ ਰਿਹਾ, ਗੁਲਾਮਾਂ ਵਰਗਾ ਸਾਡੇ ਨਾਲ ਵਤੀਰਾ ਹਰ ਰੋਜ਼ ਕੀਤਾ ਜਾਂਦਾ। ਤੇ ਆਜ਼ਾਦੀ ਲੈਣ ਵਾਸਤੇ ਸਿੱਖ ਜਿਹੜੇ ਨੇ ਉਹਨਾਂ ਨੇ ਘਰਾਂ ਤੋਂ ਬਾਹਰ ਪੈਰ ਪਾ ਚੁੱਕੇ ਨੇ। ਇਹਦਾ ਸਬੂਤ ਆਪਣੇ ਸਿੱਖ ਫॉर ਜਸਟਿਸ ਵੱਲੋਂ ਆਰੰਭੇ ਇਸ ਕਾਰਜ ਰੈਫਰੈਂਡਮ ਦੇ ਵਿੱਚ ਦੁਨੀਆ ਭਰ ਦੀ ਹਰ ਕਾਰਨ ਵਿੱਚ ਰੈਫਰੈਂਡਮ ਹੋਏ ਨੇ। ਲੱਖਾਂ ਦੀ ਤਾਦਾਦ ਵਿੱਚ ਸਿੱਖ ਕੌਮ ਘਰਾਂ ਤੋਂ ਨਿਕਲ ਕੇ ਆਪਣੀ ਆਜ਼ਾਦੀ ਵਾਸਤੇ ਤੁਰ ਚੁੱਕੀ ਆ। ਤੇ ਮੈਂ TV 84 ਨੂੰ ਸੁਣਨ ਵਾਲੇ ਜਿਹੜੇ ਅੱਜ ਜਾਂ ਕੱਲ੍ਹ ਤੱਕ ਜਿਹੜੇ ਮੈਂਬਰ ਵੀ ਜਿਹੜੇ ਸੁਣਦੇ ਨੇ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਵੀ ਇਸ ਕੈਲੀਫੋਰਨੀਆ ਦੀ ਧਰਤੀ ਸੈਕਰਾਮੈਂਟੋ ਦੇ ਵਿੱਚ ਜਿਹੜਾ ਕੱਲ੍ਹ ਨੂੰ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ ਨੇ, ਜਿੱਥੋਂ ਤੱਕ ਇਹ ਆਵਾਜ਼ ਜਾਂਦੀ ਹੈ, ਜਿਹੜਾ ਵੀ ਮੈਂਬਰ ਸੁਣਦਾ, ਜਿਹੜਾ ਹੁਣ ਤੱਕ ਤਿਆਰੀ ਨਹੀਂ ਕਰ ਚੁੱਕਾ, ਉਹਨੂੰ ਹਰ ਹਾਲਤ ਵਿੱਚ ਕੱਲ੍ਹ ਤੱਕ ਇੱਥੇ ਪਹੁੰਚਣਾ ਚਾਹੀਦਾ। ਇਸ ਆਜ਼ਾਦੀ ਦੀ ਲੜਾਈ ਦੇ ਵਿੱਚ, ਆਜ਼ਾਦੀ ਦੇ ਇਲੈਕਸ਼ਨ ਦੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਉਸ ਆਪਣੇ ਸਾਡੇ ਕੌਮ 'ਤੇ ਹੋਏ ਜ਼ੁਲਮਾਂ ਨੂੰ ਚੇਤੇ ਰੱਖ ਕੇ ਆਜ਼ਾਦੀ ਨੂੰ ਲੈਣਾ ਚਾਹੀਦਾ। ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਉਹਨਾਂ ਨੇ, ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਨੇ ਜੋ ਕਿਹਾ, ਆਜ਼ਾਦੀ ਸਾਡਾ ਹੱਕ ਹੈ, ਮੁੱਢਲਾ ਹੱਕ ਹੈ। ਉਸ ਹੱਕ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਆਪਣੇ ਪੂਰੇ ਯੋਗਦਾਨ ਪਾਉਣੇ ਚਾਹੀਦੇ ਨੇ ਤੇ ਕੱਲ੍ਹ ਦੀ ਜਿਹੜੀ ਇਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਾਉਣੀ ਚਾਹੀਦੀ ਹੈ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ। ਤੇ ਅੰਤ ਦੇ ਵਿੱਚ ਸਾਡੇ ਨਾਲ ਜਿਹੜੇ ਵਰਜੀਨੀਆ ਤੋਂ ਦੂਜੇ ਸਾਡੇ ਈਸਟ ਕੋਸਟ ਤੋਂ ਪਹੁੰਚੇ ਨੇ ਸਰਦਾਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੇ ਵੀ ਵਿਚਾਰਦਾਨ ਜਾਣਦੇ ਆ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਮੂਹ TV 84 ਦੀ ਜੋ ਵਿਊਅਰਸ਼ਿਪ ਹੈ ਤੇ ਸਮੂਹ ਖਾਲਸਾ ਪੰਥ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੈਲੀਫੋਰਨੀਆ ਦੀ ਧਰਤੀ ਸੈਕਰਾਮੈਂਟੋ ਵਿੱਚ, ਜਿਹੜੀ ਕਿ ਕੈਲੀਫੋਰਨੀਆ ਦੀ ਰਾਜਧਾਨੀ ਹੈ, ਉਸ ਵਿੱਚ ਸਿੱਖ ਰੈਫਰੈਂਡਮ ਜੋ ਹੋ ਰਿਹਾ ਹੈ, ਜੋ ਸਿੱਖ ਆਜ਼ਾਦੀ ਦਾ ਜੋ ਵੋਟਿੰਗ ਹੋ ਰਹੀ ਹੈ, ਉਸ ਵਿੱਚ ਹਿੱਸਾ ਲੈਣ ਵਾਸਤੇ ਆਏ ਹੋਏ ਹਾਂ। ਬਹੁਤ ਵਧੀਆ ਮਾਹੌਲ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਐਕਟਿਵਿਸਟ ਇੱਥੇ ਪਹੁੰਚੇ ਹੋਏ ਹਨ, ਆਪਣਾ ਯੋਗਦਾਨ ਪਾ ਰਹੇ ਹਨ। ਉਸੇ ਯੋਗਦਾਨ ਦੇ ਵਿੱਚ ਅਸੀਂ ਵੀ ਆਪਣਾ ਹਿੱਸਾ ਪਾਉਣ ਵਾਸਤੇ ਇੱਥੇ ਆਏ ਹਾਂ ਅਤੇ ਨਾਲ ਹੀ ਸਾਡੀ ਅਪੀਲ ਹੈ ਸਾਰੀ ਸਿੱਖ ਕੌਮ ਨੂੰ ਕਿ ਆਓ ਵੱਧ ਚੜ੍ਹ ਕੇ ਇਹਨਾਂ ਰੈਫਰੈਂਡਮ ਦੇ ਵਿੱਚ ਹਿੱਸਾ ਲਈਏ, ਇਹਨਾਂ ਵੋਟਾਂ ਦੇ ਵਿੱਚ ਆਪਣੀ ਵੋਟ ਪਾ ਕੇ ਆਪਣਾ ਆਜ਼ਾਦ ਮੁਲਕ ਖਾਲਿਸਤਾਨ, ਜਿਹੜਾ ਕਿ ਸਾਡਾ ਹੱਕ ਹੈ, ਜਿਹੜਾ ਕਿ ਅਸੀਂ ਲੈਣਾ ਹੈ, ਅਸੀਂ ਕਿਸੇ ਕੋਲ ਮੰਗਦੇ ਨਹੀਂ। ਇਹ ਸਾਡਾ ਮੁਲਕ ਜੋ ਇਹਨਾਂ ਨੇ, ਹਿੰਦੁਸਤਾਨ ਵਾਲਿਆਂ ਨੇ ਦੱਬਿਆ ਹੋਇਆ ਹੈ। ਜਦੋਂ ਬ੍ਰਿਟਿਸ਼ ਕਲੋਨੀਸ਼ਿਪ, ਜਦੋਂ ਉਹ 1947 ਵਿੱਚ ਦੇਸ਼ ਛੱਡ ਕੇ ਗਏ ਸਨ, ਉਦੋਂ ਅਸੀਂ ਤੀਜੀ ਧਿਰ ਸਾਂ, ਲੇਕਿਨ ਸਾਡੀਆਂ ਕੁਝ ਕਮੀਆਂ ਕਰਕੇ ਅਸੀਂ ਇਹ ਆਪਣਾ ਮੁਲਕ ਉਸ ਵੇਲੇ ਨਹੀਂ ਲੈ ਸਕੇ। ਅਸੀਂ ਕੁਝ ਝੂਠੇ ਵਾਅਦਿਆਂ ਨਾਲ ਇਸ ਹਿੰਦੁਸਤਾਨ ਨਾਲ ਰਲ ਗਏ ਤੇ ਅਸੀਂ ਹੁਣ ਹਿੰਦੁਸਤਾਨ ਨੂੰ ਤੋੜਨਾ ਨਹੀਂ ਚਾਹੁੰਦੇ। ਅਸੀਂ ਤੋੜਨ ਨਹੀਂ ਲੱਗੇ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਹਿੰਦੁਸਤਾਨ ਤੋੜੀਏ। ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਆਪਣਾ ਦੇਸ਼ ਵਾਪਸ ਲੈ ਰਹੇ ਹਾਂ, ਜਿਹੜਾ ਕਿ ਸਾਡਾ ਆਪਣਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਰਾਜ ਕੀਤਾ ਹੈ। ਸੋ ਉਦੋਂ ਬਾਅਦ ਜਦੋਂ ਬ੍ਰਿਟਿਸ਼ ਕਲੋਨੀਆਂ ਨੇ ਸਾਡਾ ਰਾਜ ਦੱਬ ਲਿਆ, ਉਹਨਾਂ ਨੇ ਜਾਣ ਲੱਗਿਆਂ ਹਿੰਦੁਸਤਾਨੀਆਂ ਨੂੰ ਦੇ ਦਿੱਤਾ। ਸੋ ਅਸੀਂ ਉਹੋ ਹੀ ਰਾਜ ਹੈ ਜੋ ਵਾਪਸ ਮੰਗ ਰਹੇ ਹਾਂ, ਉਹੋ ਹੀ ਰਾਜ ਅਸੀਂ ਵਾਪਸ ਲੈਣਾ ਹੈ ਅੰਡਰ UN ਚਾਰਟਰ, ਜਿਹਦੇ ਵਿੱਚ ਇਹ ਹੈ ਕਿ ਕੌਮਾਂ ਨੂੰ ਆਪਣਾ ਆਜ਼ਾਦ ਆਪਣਾ ਹੱਕ ਲੈਣ ਦਾ ਹੱਕ ਹੈ। ਉਸੇ ਹੀ ਕੜੀ ਦੇ ਵਿੱਚ ਰੈਫਰੈਂਡਮ ਹੋ ਰਿਹਾ ਹੈ। ਉਸ ਰੈਫਰੈਂਡਮ ਵਿੱਚ ਅਸੀਂ ਵੋਟਾਂ ਪਾਉਣ ਆਏ ਹਾਂ। ਅਸੀਂ ਨਾਲ ਹੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਆਓ ਇਸ ਰੈਫਰੈਂਡਮ ਵਿੱਚ ਵੋਟਾਂ ਪਾ ਕੇ ਆਪਣਾ ਮੁਲਕ ਹਿੰਦੁਸਤਾਨੀਆਂ ਕੋਲੋਂ ਵਾਪਸ ਲਈਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਮੈਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ ਹਾਂ ਕਿ ਇਸੇ ਹੀ ਹਿੰਦੁਸਤਾਨ ਨੂੰ ਸਿੱਖਾਂ ਨੇ ਹੀ ਆਜ਼ਾਦੀ ਲੈ ਕੇ ਦਿੱਤੀ ਸੀ। ਸਿੱਖਾਂ ਦੀਆਂ ਹੀ 82% ਕੁਰਬਾਨੀਆਂ ਨੇ ਹੀ ਹਿੰਦੁਸਤਾਨ ਆਜ਼ਾਦ ਕਰਾਇਆ ਸੀ। ਜੇ ਸਿੱਖ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਤੇ ਇਹਨਾਂ ਨੂੰ ਦੇ ਸਕਦੇ ਹਨ ਤੇ ਆਪਣੀ ਆਜ਼ਾਦੀ ਵੀ ਲੈ ਸਕਦੇ ਹਨ। ਸੋ ਦੂਜੇ ਨੰਬਰ ਤੇ ਸਾਡੇ ਗੁਰੂ ਸਾਹਿਬਾਨ ਨੇ
ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ, ਇਹਨਾਂ ਦਾ ਧਰਮ ਬਚਾਉਣ ਵਾਸਤੇ ਕੁਰਬਾਨੀਆਂ ਕੀਤੀਆਂ। ਲੇਕਿਨ ਅੱਜ ਇਹੋ ਹੀ ਸਾਨੂੰ ਦੱਬ ਰਹੇ ਹਨ, ਸਾਡੇ ਧਰਮ ਦੇ ਉੱਤੇ ਖਤਰਾ ਬਣੇ ਹੋਏ ਹਨ, ਸਾਡੇ ਧਰਮ ਨੂੰ ਦਬਾਉਣਾ ਚਾਹੁੰਦੇ ਹਨ, ਸਾਡੀ ਹੋਂਦ ਨੂੰ ਦਬਾਉਣਾ ਚਾਹੁੰਦੇ ਹਨ, ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਹਨ। ਲੇਕਿਨ ਇਹ ਗੁਰੂ ਸਾਹਿਬਾਨ ਦੀ ਕਿਰਪਾ ਹੈ ਸਿੱਖ ਧਰਮ ਦੇ ਉੱਤੇ। ਇਹ ਸਿੱਖ ਧਰਮ ਖਤਮ ਹੋਣ ਵਾਲਾ ਨਹੀਂ। ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਬਹੁਤ ਛੇਤੀ ਹਿੰਦੁਸਤਾਨੀਆਂ ਕੋਲੋਂ ਆਜ਼ਾਦ ਕਰਾਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਦਰਸ਼ਕਾਂ ਲਈ ਵੀ ਜਦੋਂ ਅਸੀਂ ਇਹ ਸਾਰੇ ਪਾਠ ਨੂੰ ਦੇਖ ਰਹੇ ਹਾਂ ਜਾਂ ਇਸ ਵਕਤ ਜਦੋਂ ਅਖੰਡ ਪਾਠ ਸਾਹਿਬ ਆਰੰਭੇ ਹੋਏ ਆ ਤੇ ਮੈਸੇਜ ਇੱਥੋਂ ਇਹੀ ਜਾ ਰਿਹਾ ਹੈ। ਅਸੀਂ ਇਸ ਵਕਤ ਖੜੇ ਹਾਂ, ਮੇਰੇ ਸਾਹਮਣੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਸਟੇਟ ਕੈਪੀਟਲ ਗਰਾਊਂਡਸ ਦੇ ਉੱਤੇ ਅਸੀਂ ਖੜੇ ਹਾਂ ਸੈਕਰਾਮੈਂਟੋ ਦੇ ਵਿੱਚ। ਤੇ ਸੈਕਰਾਮੈਂਟੋ ਸਟੇਟ ਕੈਪੀਟਲ ਦੇ ਵਿੱਚੋਂ ਹੁਣ ਇਹੀ ਸੁਨੇਹਾ ਦਿੱਤਾ ਜਾ ਰਿਹਾ ਹੈ ਵੀ ਭਾਈ ਜਿਹੜੀ ਇਹ ਰੈਫਰੈਂਡਮ ਦੀ ਕੈਂਪੇਨ ਹੈ ਉਹ ਇਸ ਵਕਤ ਪੜਾਅ ਦਰ ਪੜਾਅ ਅੱਗੇ ਵੱਧ ਰਹੀ ਹੈ ਤੇ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਇਸ ਵਕਤ ਜਿਹੜੀ ਹੈ ਇਹ ਇੱਥੋਂ ਕੈਂਪੇਨ ਵੀ ਚੱਲ ਰਹੀ ਹੈ। ਤੇ ਆਓ ਇਸ ਦਾ ਜਿੱਥੇ ਅਸੀਂ ਦੂਰ ਦਰਾਡੇ ਤੋਂ ਕੋਸਟ ਟੂ ਕੋਸਟ ਜਿਹੜੇ ਐਕਟਿਵਿਸਟ ਪਹੁੰਚੇ ਆ ਉਹਨਾਂ ਦੇ ਵਿਚਾਰ ਵੀ ਤੁਹਾਡੇ ਤੱਕ ਅਸੀਂ ਪੁੱਜਦੇ ਕਰ ਰਹੇ ਹਾਂ। ਸੋ ਸੁਨੇਹਾ ਇੱਥੋਂ ਇਹੀ ਜਾ ਰਿਹਾ ਹੈ ਵੀ ਭਾਈ ਅਸੀਂ ਆਜ਼ਾਦ ਹੋਣਾ, ਆਜ਼ਾਦ ਖਾਲਿਸਤਾਨ ਰਾਜ ਦੀ ਪ੍ਰਾਪਤੀ ਤੱਕ ਜਿਹੜਾ ਇਹ ਸੰਘਰਸ਼ ਹੈ ਉਹ ਜਾਰੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ, ਜਿਸ ਤਰ੍ਹਾਂ ਅਸੀਂ ਮੇਰੇ ਵੀਰੋ ਇੱਥੇ ਸੈਕਰਾਮੈਂਟੋ ਦੇ ਵਿੱਚ ਅੱਜ ਤੁਹਾਨੂੰ ਪਤਾ ਆ ਅਸੀਂ ਇੱਥੇ ਪਹੁੰਚੇ ਹੈਗੇ ਆ। ਤੁਹਾਨੂੰ ਪਤਾ ਕਿ ਇੱਥੇ ਸਾਰੀ ਦੁਨੀਆ ਤੋਂ ਦੂਸਰੇ ਦੇਸ਼ਾਂ ਤੋਂ ਅਸੀਂ ਸਿਆਟਲ ਤੋਂ ਆਏ ਹਾਂ, ਕੈਨੇਡਾ, ਕੈਨੇਡਾ, ਆਸਟ੍ਰੇਲੀਆ, ਇਟਲੀ ਤੋਂ ਸਾਰੇ ਲੋਕੀ ਆਤੇ ਪਸਤਿੰਗ ਉਹਨਾਂ ਦਾ ਬਹੁਤ ਵੈਲਕਮ ਜੀ ਆਇਆਂ ਨੂੰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਲੋਕਲ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ ਵੀਰਾਂ ਨੂੰ ਕਿ ਤੁਸੀਂ ਕੱਲ੍ਹ ਵੋਟਾਂ ਪੈਣੀਆਂ, ਜਿਸ ਤਰ੍ਹਾਂ ਵੀ ਹੋਮ ਆ ਕੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਕਹੋ ਕਿ ਵੋਟਾਂ ਪਾਉਣ ਲਈ ਪਹੁੰਚੋ। ਤੋ ਮੇਰੇ ਵੀਰੋ ਇੱਕ ਇਹ ਪੀਸਫੁਲ ਪ੍ਰੋਸੈਸ ਹੈਗਾ, ਡੈਮੋਕ੍ਰੈਟਿਕ ਜਿਹੜਾ ਪ੍ਰੋਸੈਸ ਹੈਗਾ ਆ। ਸੋ ਕੋਈ ਤੁਹਾਨੂੰ ਗੋਲੀ ਚਲਾਉਣ ਨੂੰ ਕੁਛ ਗਲਤ ਕੰਮ ਕਰਨ ਨੂੰ ਨਹੀਂ ਕਹਿੰਦਾ, ਸਿਰਫ ਵੋਟ ਪਾਉਣੀ ਹੈ, ਜੈਸ ਔਰ ਨੋ ਕਰਨੀ ਹੈ। ਅਸੀਂ ਤੁਹਾਨੂੰ ਫੋਰਸ ਵੀ ਨਹੀਂ ਕਰਦੇ, ਬਟ ਤੁਸੀਂ ਪ੍ਰੋਗਰਾਮ TV 84 ਤੇ ਦੇਖੋ ਤਾਂ ਤੁਹਾਨੂੰ ਪਤਾ ਲੱਗ, ਤੁਹਾਡਾ ਕੁਐਸਚਨਸ ਹੈਗਾ ਕੋਈ ਤੁਸੀਂ ਰੇਜ਼ ਕਰ ਸਕਦੇ ਆ, ਜਾਂ ਇੱਥੇ ਆ ਕੇ ਵੀ ਤੁਸੀਂ ਨੋ ਕਰਨੀ ਹੈ ਨੋ ਕਰੋ, ਆਓ, ਬਟ ਤੁਹਾਡਾ ਆਪਣੀ ਜਿਹੜਾ ਵੋਟ ਦਾ ਰਾਈਟ ਹੈਗਾ ਉਹਨੂੰ ਪ੍ਰੈਕਟਿਸ ਉਹ ਯੂਜ਼ ਜ਼ਰੂਰ ਕਰੋ। ਤੋ ਨੋ ਵੀ ਕਰਨੀ ਹੈ, ਨੋ ਪ੍ਰੋਬਲਮ, ਇੱਥੇ ਆਓ, ਸਾਨੂੰ ਮਿਲੋ, ਜ਼ਰੂਰ ਦੱਸੋ। ਸੋ ਸਾਰਿਆਂ ਦਾ ਵੈਲਕਮ, ਐਵਰੀਬਾਡੀ ਇਜ਼ ਵੈਲਕਮ। ਪੀਸਫੁਲ ਪ੍ਰੋਸੈਸ ਹੈਗਾ, ਕੋਈ ਗਲਤ ਕਿਸੇ ਨੂੰ ਕੁਝ ਨਹੀਂ ਕਹਿਣਾ। ਸੋ ਬਾਕੀ ਮੈਂ ਇੱਕ ਗੱਲ ਲਾਸਟ ਮੈਸੇਜ ਇਹ ਦੇਣਾ ਚਾਹੁੰਦਾ, ਇੰਟਰਨੈਸ਼ਨਲ ਲੈਵਲ ਤੋਂ ਜਿੰਨੇ ਵੀ ਲੋਕੀ ਆਏ ਹੈਗੇ ਆ ਸਾਰਿਆਂ ਦਾ ਵੈਲਕਮ। ਅਸੀਂ ਸਿਆਟਲ ਤੋਂ ਆਏ ਹਾਂ, ਕੈਨੇਡਾ ਤੋਂ ਵੀਰ ਆਏ ਆ, ਸਰੀ ਤੋਂ ਆਏ ਆ, ਬਹੁਤ ਸਾਰੇ ਪਹੁੰਚੇ ਇੱਥੇ ਲੋਕੀ, ਸਾਰਿਆਂ ਦਾ ਬਹੁਤ ਧੰਨਵਾਦ। ਉਸ ਤੋਂ ਬਾਅਦ ਸਾਰਿਆਂ ਤੋਂ ਜ਼ਿਆਦਾ ਧੰਨਵਾਦ TV 84 ਦਾ, ਜਿਹੜੇ ਇੱਥੇ ਆਪਣੀ ਸੇਵਾ ਕਰਨ ਇੱਥੇ ਸੇਵਾ ਕਰ ਰਹੇ ਆ। ਲਾਸਟ ਮੇਰੇ ਖਿਆਲ 25 ਸਾਲ ਤੋਂ ਲੱਗੇ ਹੋਏ ਆ, ਬਟ ਇਹਨਾਂ ਵੀਰਾਂ ਨੂੰ ਵੀ ਸਪੋਰਟ ਕਰੋ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਆਈ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਇੱਥੇ ਕੈਲੀਫੋਰਨੀਆ ਦੀ ਰਾਜਧਾਨੀ ਕੈਪੀਟਲ ਹਿੱਲ ਦੇ ਵਿੱਚ ਖੜੇ ਆ ਤੇ ਇੱਥੇ ਸਵੇਰੇ ਵੋਟਾਂ ਪੈਣੀਆਂ। ਸਾਰੇ ਪਰਿਵਾਰਾਂ ਸਹਿਤ ਆਉਣ। ਵੈਸੇ ਤਾਂ ਸ਼ੈਟਲ ਤੋਂ ਵੀ ਸੰਗਤਾਂ ਨੇ ਆਉਣਾ, ਬਾਈ ਏਅਰ ਆਉਣਾ, ਤੇ ਕਾਰਾਂ ਤੇ ਵੀ ਆਏ ਆ, ਤੇ ਸਰੀ ਤੋਂ ਵੀ ਬੱਸਾਂ ਲੈ ਕੇ ਆਏ ਆ, ਤੇ ਹੋਰ ਵੀ ਜਿੰਨੇ ਵੀ ਸੰਗਤ ਆ ਸਕਦੀ ਆ ਵੱਧ ਤੋਂ ਵੱਧ ਉਹਦਾ ਧੰਨਵਾਦ ਹੋਊਗਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖ ਰਹੇ ਹੋ ਅੱਜ ਜਿਹੜਾ ਮਾਹੌਲ ਬਣਿਆ ਹੋਇਆ, ਜਥੇਦਾਰ ਕੌਂਕੇ ਦੇ ਨਾਂ ਤੇ ਸੈਂਟਰ ਵੀ ਬਣਿਆ ਤੇ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਣ ਦੀ ਜਿਹੜੀ ਮੁਹਿੰਮ ਹੈ ਉਹਦਾ ਆਗਾਜ਼ ਕੀਤਾ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਆਰੰਭੇ ਹੋਏ ਆ ਸੈਕਰਾਮੈਂਟੋ ਦੀ ਧਰਤੀ ਤੇ, ਕਿਵੇਂ ਮਹਿਸੂਸ ਹੋ ਰਿਹਾ? ਮਹਿਸੂਸ ਭਾਜੀ, ਅਸੀਂ ਇਤਿਹਾਸ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਕਿ ਇਤਿਹਾਸ ਦੇ ਵਿੱਚ ਆਹ ਕੁਛ ਬੀਤਿਆ, ਬਾਬਾ ਬੰਦਾ ਸਿੰਘ ਬਹਾਦਰ ਲੜਿਆ, ਮਿਸਲਾਂ ਲੜ ਜਦੋਂ ਪੰਜਾਬ ਦੇ ਕੋਈ ਵਿਪਤਾ ਆਉਂਦੀ ਸੀ ਉਦੋਂ ਮਿਸਲਾਂ ਲੜਦੀਆਂ ਸੀ। ਅੱਜ ਵੀ ਮੈਂ ਤਾਂ ਉਸੇ ਇਤਿਹਾਸ ਨੂੰ ਜਿਹੜਾ ਆ ਦੁਹਰਾਉਂਦੇ ਹੋਏ ਦੇਖ ਰਿਹਾ। ਜਿਹੜੀਆਂ ਅਸੀਂ ਗੱਲਾਂ ਸੁਣਦੇ ਸੀ ਇਤਿਹਾਸ ਦੀਆਂ, ਅੱਜ ਜਿਹੜੀ ਛੇਵੇਂ ਪਾਤਸ਼ਾਹ ਦੀ ਗੱਲ ਸੀ ਨਾ, ਅੱਜ ਉਹ ਪੂਰੀ ਹੋ ਰਹੀ ਹੈ। ਇੱਕ ਪਾਸੇ ਰਾਜਨੀਤੀ ਆ, ਦੂਜੇ ਪਾਸੇ ਧਰਮ ਆ। ਸਾਡਾ ਪ੍ਰਕਾਸ਼ ਗੁਰੂ ਸਾਹਿਬ ਦਾ ਉਹ ਬਾਣੀ ਚੱਲ ਰਹੀ ਆ ਜੀ, ਤੇ ਦੂਜੇ ਪਾਸੇ ਜਿਹੜੀ ਆ ਰਾਜਨੀਤੀ ਜਿਹੜੀ ਆ ਉਹ ਬਰੋਬਰ ਤੇ ਚੱਲ ਰਹੀ ਹੈ। ਮੇਰੀ ਤੇ ਪੇਰੀ ਸੰਕਲਪ ਆ, ਉਹ ਨਾਲ ਦੀ ਨਾਲ ਚੱਲ ਰਿਹਾ। ਇਹ ਇਤਿਹਾਸ ਆ, ਇਹ ਆਉਣ ਵਾਲੇ 40 ਸਾਲਾਂ ਬਾਅਦ ਵੀ ਇਹ ਡਿਸਕਸ ਕੀਤਾ ਜਾਣਾ, ਜਦੋਂ ਤੁਹਾਡਾ ਦੇਸ਼ ਆਜ਼ਾਦ ਹੋ ਜਾਣਾ, ਤੇ ਜਦੋਂ ਹਜੇ ਵੀ ਤੁਸੀਂ ਜੂਝ ਰਹੇ ਹੋ। ਪੰਜਾਬ 'ਚ ਜਿਹੜਾ ਉਹ ਜਜ਼ਬਾ ਆ, ਨਾ ਤਾਂ ਪਹਿਲਾਂ ਕਦੇ ਖਤਮ ਹੋਇਆ, ਨਾ ਹੁਣ ਕਦੇ ਖਤਮ ਹੋਣਾ। ਮੈਂ ਤਾਂ ਉਹੀ ਦੇਖਦਾ ਵੀ ਅੱਜ ਮਿਸਲਾਂ ਜਿਹੜੀਆਂ ਨੇ, ਕੋਈ ਆਸਟ੍ਰੇਲੀਆ ਤੋਂ ਮਿਸਲ ਆਈ ਹੋਈ ਆ, ਕੋਈ UK ਤੋਂ ਆਇਆ ਹੋਇਆ, ਕੋਈ ਯੂਰਪ ਤੋਂ ਆਇਆ ਹੋਇਆ,
ਕੋਈ ਕੈਨੇਡਾ ਵਾਲੀਆਂ ਮਿਸਲਾਂ, ਟੋਰਾਂਟੋ ਤੋਂ, ਕੋਈ ਵੈਨਕੂਵਰ ਤੋਂ, ਵੱਖਰੀਆਂ ਵੱਖਰੀਆਂ ਇਹ ਮਿਸਲਾਂ ਨੇ। ਸਾਡੇ ਇਹੀ ਜਜ਼ਬਾ ਆ, ਜਦੋਂ ਪੰਜਾਬ ਤੇ ਗੱਲ ਆਉਂਦੀ ਆ ਜਾਂ ਸਾਡੇ ਧਰਮ ਤੇ ਗੱਲ ਆਉਂਦੀ ਆ ਜਾਂ ਅਸੀਂ ਹਰਮੰਦਰ ਸਾਹਿਬ ਦੇ ਅਟੈਕ ਦੀ ਗੱਲ ਕਰਦੇ ਆ, ਉਦੋਂ ਵੀ ਸਾਰੀਆਂ ਮਿਸਲਾਂ ਇਕੱਠੀਆਂ ਸੀ, ਉਦੋਂ ਵੀ ਡਟ ਕੇ ਲੜੀਆਂ ਨੇ। ਅੱਜ ਵੀ ਤੁਸੀਂ ਦੇਖ ਲਓ, ਬੇਸ਼ੱਕ ਸ਼ਾਂਤੀਮਈ ਜਿਹੜਾ ਇਹ ਕੰਮ ਹੋ ਰਿਹਾ, ਵੋਟਾਂ ਦਾ ਹੋ ਰਿਹਾ, ਰੈਫਰੈਂਡਮ ਅੱਜ ਦੁਨੀਆ ਭਰ ਦੇ ਉੱਤੇ ਤੁਸੀਂ ਜਿਹੜੇ ਮਰਜ਼ੀ ਟੇਬਲ ਤੇ ਦੇਖ ਲਓ, ਤੁਸੀਂ USA ਤੇ ਦੇਖ ਲਓ, ਫੋਰਨ ਮਿਨਿਸਟਰੀ ਜਿਹੜੀ ਆ, ਅਫੇਅਰ ਮਿਨਿਸਟਰੀ ਜਿਹੜੀ ਆ, ਉਹ ਇਸੇ ਗੱਲਬਾਤ ਕਰਦੀ ਆ ਵੀ ਰੈਫਰੈਂਡਮ ਤੇ ਗੱਲਬਾਤ ਚੱਲ ਰਹੀ ਆ। ਅੱਜ ਦੁਨੀਆ ਦੇ ਵਿੱਚ ਤੁਸੀਂ ਇੱਕ ਧਿਰ ਬਣ ਕੇ ਵਿਚਰ ਰਹੇ ਹੋ। ਰਹੀ ਗੁਰਦੇਵ ਸਿੰਘ ਭਾਈ ਕੌਂਕੇ ਦੀ ਗੱਲ, ਉਹਨਾਂ ਦਾ ਨਾਂ ਪਹਿਲਾਂ ਵੀ ਉਨਾ ਸੀ, ਪਰ ਤੁਹਾਡੇ ਜਥੇਦਾਰ ਦੇ ਟੋਟੇ ਕਰਕੇ ਜਿਹੜੇ ਆ ਉਹ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਇਹ ਤੋਂ ਵੱਡੀ ਗੱਲ ਜਿਹੜੀ ਆ ਕੌਮ ਦੇ ਲਈ ਕੀ ਹੋ ਸਕਦੀ ਆ ਕਿ ਅਕਾਲ ਤਖਤ ਦਾ ਜਥੇਦਾਰ ਹੋਵੇ ਤੇ ਉਸ ਦੇ ਟੋਟੇ ਕੀਤੇ ਜਾਣ, ਬੰਦ ਕੱਟਿਆ ਗਿਆ ਹੋਵੇ, ਭਾਈ ਮਨੀ ਸਿੰਘ ਨੂੰ ਫਿਰ ਦੁਹਰਾਇਆ ਗਿਆ ਹੋਵੇ। ਕਿ ਅੱਜ ਵੀ ਜਿਹੜੇ ਆ ਉਹ ਰੁਕ ਗਏ ਨੇ। 40 ਸਾਲ ਬਾਜੀ ਜ਼ਿਆਦਾ ਨਹੀਂ ਹੋਏ ਹਜੇ ਜੀ। ਅੱਜ ਵੀ ਕੌਮ ਜਿਹੜੀ ਆ, ਜੇ ਅਸੀਂ ਕਹਿੰਦੇ ਨਾ ਕੌਮ ਭੁੱਲ ਗਈ ਆ, ਜੇ ਦੁਸ਼ਮਣ ਸਾਡਾ ਭੁੱਲਿਆ ਨਹੀਂ ਹਰਦੀਪ ਸਿੰਘ ਨਿੱਜਰ ਦੇ ਗੋਲੀਆਂ ਮਾਰ ਕੇ, ਅਸੀਂ ਵੀ ਨਿਆਣੇ ਨਹੀਂ ਹੈਗੇ, ਅਸੀਂ ਵੀ ਉਹਨਾਂ ਦੁਸ਼ਮਣਾਂ ਨੂੰ ਭੁੱਲੇ ਨਹੀਂਗੇ। ਆਉਣ ਵਾਲਾ ਸਮਾਂ ਜਦੋਂ ਆਊਗਾ, ਉਸੇ ਕਟਹਿਰਿਆਂ ਦੇ ਵਿੱਚ ਇੰਟਰਨੈਸ਼ਨਲ ਦੇ ਲਾਅ ਦੇ ਹਿਸਾਬ ਨਾਲ ਲਿਆ ਕੇ ਉਹਨਾਂ ਦੀਆਂ ਬਣਦੀਆਂ ਸਜ਼ਾਵਾਂ ਦਵਾਵਾਂਗੇ। ਇੱਕੋ ਹੀ ਗੱਲ ਆ, ਅੱਜ ਜੇ ਤੁਹਾਡੇ ਕੋਲ ਖੁੱਲ੍ਹ ਕੇ ਜਿਹੜੀ ਗੱਲਬਾਤ ਰੈਫਰੈਂਡਮ ਤੇ ਹੋਈ ਆ ਜਾਂ ਦੁਨੀਆ 'ਚ ਤੁਸੀਂ ਵਿਚਰ ਰਹੇ ਹੋ, ਜਾਂ ਅੱਜ ਤੁਹਾਡੇ ਨਾਲ ਧਿਰਾਂ ਖੜੀਆਂ ਨੇ, ਕੱਲ ਥੋੜ੍ਹੇ ਦਿਨ ਪਹਿਲਾਂ ਹੋਇਆ ਚਾਈਨਾ ਵੀ ਬੋਲਿਆ ਤੁਹਾਡੇ ਹੱਕ ਦੇ ਵਿੱਚ। ਹਰੇਕ ਧਿਰ ਜਿਹੜੀ ਆ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਖੜੀ ਆ। ਇਹ ਸਾਨੂੰ ਇਹ ਗੱਲ ਸਮਝਣ ਦੀ ਲੋੜ ਆ, ਸਾਰੇ ਵੀਰ ਭਾਈ ਜਿਹੜਾ ਤੁਹਾਡਾ ਲਾਈਵ ਪ੍ਰੋਗਰਾਮ ਦੇਖ ਰਹੇ ਨੇ, ਸਾਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਇਸ ਇਵੈਂਟ ਦੇ ਵਿੱਚ। ਕੱਲ੍ਹ ਨੂੰ ਭਾਈ ਗੁਰਦੇਵ ਸਿੰਘ ਕੌਂਕੇ ਹੁਣਾਂ ਨੂੰ ਜਿਹੜਾ ਸ਼ਹਾਦਤ ਦਾ, ਕੌਮੀ ਸ਼ਹੀਦ ਦਾ ਉਹ ਐਲਾਨਿਆ ਜਾਣਾ, ਨਾਮ ਐਲਾਨਿਆ ਜਾਣਾ। ਬਾਣੀ ਵੀ ਚੱਲ ਰਹੀ ਆ, ਪਰ ਸਾਡੀ ਜਿਨ੍ਹਾਂ ਨੇ ਵੋਟਾਂ ਪਾ ਵੀ ਦਿੱਤੀਆਂ ਨੇ, ਉਹਨਾਂ ਦੀ ਵੀ ਇਸ ਜਗ੍ਹਾ ਦੇ ਉੱਤੇ ਸ਼ਮੂਲੀਅਤ ਚਾਹੀਦੀ ਆ, ਕਰਕੇ ਜਿਹੜੀਆਂ ਜਗ੍ਹਾਵਾਂ ਨੇ ਉਹ ਬੜੀਆਂ ਮਾਇਨੇ ਰਖਾਉਂਦੀਆਂ ਨੇ। ਇਹ ਮਾਇਨੇ ਰਖਾਉਂਦੀਆਂ ਨੇ। ਕਈ ਵੇਲੇ ਅਸੀਂ ਸੋਚ ਲੈਂਦੇ ਆ ਵੀ ਇੱਥੇ ਪੈਸੇ ਕਿਉਂ ਖਰਚੇ ਗਏ ਨੇ। ਇਸ ਚੀਜ਼ ਦੀ ਮਾਇਨਤਾ ਇਸ ਜਿਹੜੀ ਜਗ੍ਹਾ ਦੇ ਉੱਤੇ ਤੁਹਾਡੇ ਪੋਲੀਟੀਕਲ ਓਪੀਨੀਅਨ ਨੂੰ, ਜਿਹੜੇ ਲੋਕਾਂ ਦੇ ਵਿੱਚ ਜਿਹੜੇ ਇੱਕ ਸਟੈਪ ਲਏ ਜਾਂਦੇ ਨੇ, ਫੈਸਲੇ ਲਏ ਜਾਂਦੇ ਨੇ, ਉਹ ਇੱਕ ਬਿਲਡਿੰਗ ਆ। ਹੁਣ ਤਾਂ ਬੇਸ਼ੱਕ ਉਹ ਮਿਊਜ਼ੀਅਮ ਬਣਿਆ ਹੋਇਆ, ਪਰ ਫੈਸਲੇ ਹਜੇ ਵੀ ਲਏ ਜਾਂਦੇ ਨੇ। ਜੀ ਬਿਲਕੁਲ। ਨਹੀਂ, ਇਹ ਇੱਕ ਬੜਾ ਇੰਪੋਰਟੈਂਟ ਸੁਨੇਹਾ ਦਿੱਤਾ ਹੈ ਭਾਈ ਸਾਹਿਬ ਨੇ। ਜਦੋਂ ਅਸੀਂ ਕੌਮਾਂ ਦੀ ਜ਼ਿੰਦਗੀ ਦਾ ਸਫ਼ਰ ਦੇਖਦੇ ਹਾਂ ਤੇ ਹਮੇਸ਼ਾ ਉਹਦੇ ਵਿੱਚ ਇਹ ਪੜਾਅ ਹੁੰਦੇ ਨੇ। ਸਿੱਖ ਕੌਮ ਵੀ ਉਸ ਪੜਾਅ ਦੇ ਵਿੱਚੋਂ, ਉਸ ਸੰਘਰਸ਼ ਦੇ ਵਿੱਚੋਂ ਲੰਘ ਰਹੀ ਹੈ, ਜਿੱਥੇ ਅਸੀਂ ਹੌਲੀ ਹੌਲੀ ਆਪਣੀ ਆਜ਼ਾਦੀ ਵੱਲ ਕਦਮ ਵਧਾ ਰਹੇ ਹਾਂ। ਉਹ ਅਸੀਂ ਇਜ਼ਰਾਈਲ ਦੀ ਕਾਇਮੀ ਦਾ ਜ਼ਿਕਰ ਦੇਖਦੇ ਹਾਂ, ਕਿਵੇਂ ਇੰਗਲੈਂਡ ਦੇ ਵਿੱਚ ਜਦੋਂ ਬੈਲਫੋਰ ਡੈਕਲੇਰੇਸ਼ਨ ਹੁੰਦੀ ਹੈ 1914-1916 ਦੇ ਟਾਈਮ ਪੀਰੀਅਡ ਦੇ ਵਿੱਚ, ਕਦੋਂ ਜਾ ਕੇ ਫਿਰ ਉਹ ਆਧਾਰ ਬਣਦੀ ਹੈ ਤੇ ਇੰਗਲੈਂਡ ਆਪਣਾ ਇਜ਼ਰਾਈਲ ਦੀ ਜਿਹੜੀ ਕਾਇਮੀ ਹੈ ਉਹ ਹੁੰਦੀ ਹੈ। ਅੱਜ ਜੋ ਇਜ਼ਰਾਈਲ ਕਰ ਰਿਹਾ ਜਾਂ ਅੱਜ ਜੋ ਫਲਸਤੀਨ ਦੇ ਵਿੱਚ ਹੋ ਰਿਹਾ, ਉਹ ਇੱਕ ਡਿਫਰੈਂਟ ਚੈਪਟਰ ਹੈ। ਬਟ ਅਸੀਂ ਨੇਸ਼ਨ ਬਿਲਡਿੰਗ ਦੀ ਜਿਹੜੀ ਪ੍ਰੋਸੈਸ ਹੈ ਉਹ ਅਸੀਂ ਦੇਖਦੇ ਹਾਂ ਉਸੇ ਹਵਾਲੇ ਦੇ ਨਾਲ। ਬਾਕੀ ਜਦੋਂ ਮੁਲਕ ਬਣਦੇ ਆ, ਅਸੀਂ ਰਸ਼ੀਆ ਦੇ, USSR ਦੇ ਜਦੋਂ ਟੁਕੜੇ ਹੁੰਦੇ ਆ, ਉਹਦਾ ਇੱਕ ਜਿਹੜਾ ਪ੍ਰੋਸੈਸ ਹੈ, ਕਿਵੇਂ ਇੱਕ ਇਕਨੋਮਿਕਲੀ ਰਸ਼ੀਆ ਵੀਕ ਹੁੰਦਾ। ਭਾਰਤ ਦੇ ਵੀ ਜਿਹੜੇ ਅੱਜ ਦੇ ਹਾਲਾਤ ਹੈਗੇ ਆ, ਉਹ ਕਿਤੇ ਨਾ ਕਿਤੇ ਉਸੇ ਗੱਲ ਵੱਲ ਇਸ਼ਾਰਾ ਕਰ ਰਹੇ ਆ। ਜਦੋਂ ਉੱਥੋਂ ਦੀ ਇਕੋਨਮੀ, ਜਿਵੇਂ ਜਿਹੜੀ ਵਰਲਡ ਰੈਂਕਿੰਗ, ਜਿਹੜੇ ਇੰਡੈਕਸ ਹੈਗੇ ਆ, ਉਹ ਮੀਡੀਆ ਫਰੀਡਮ ਦੀ ਗੱਲ ਤੋਂ ਲੈ ਕੇ ਹੋਵੇ, ਉੱਥੇ ਲੋਕਾਂ ਦੀ ਮੁੱਢਲੀ ਆਜ਼ਾਦੀ ਦੀ ਗੱਲ ਹੋਵੇ, ਪ੍ਰੈਸ ਫਰੀਡਮ ਇੰਡੈਕਸ ਦੀ ਗੱਲ ਹੋਵੇ, ਹਰ ਇੱਕ ਫੋਰਮ ਦੇ ਉੱਤੇ ਇੰਡੀਆ ਦਾ ਜਿਹੜਾ ਰੈਂਕਿੰਗ ਹੈਗੀ ਆ, ਉਹ ਦਿਨ ਪਰ ਦਿਨ ਆਏ ਸਾਲ ਜਿਹੜੀ ਹੈ ਉਹ ਥੱਲੇ ਵੱਲ ਨੂੰ, ਨਿਵਾਣ ਵੱਲ ਨੂੰ ਜਾਂਦੀ ਨਜ਼ਰ ਆਉਂਦੀ ਹੈ। ਸੋ ਇਹ ਇੱਕ ਬੜਾ ਇੰਪੋਰਟੈਂਟ ਸੁਨੇਹਾ ਦਿੱਤਾ ਭਾਈ ਸਾਹਿਬ ਨੇ ਵੀ ਇਹ ਜਿਹੜੇ ਪਲ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਲਾਂ ਜਾਂ ਕੁਝ ਦਹਾਕਿਆਂ ਬਾਅਦ ਉਹ ਇਤਿਹਾਸਕ ਪਲ ਬਣ ਕੇ ਇਤਿਹਾਸ ਦੇ ਵਿੱਚ ਜੁੜਨੇ ਨੇ, ਜਦੋਂ ਕੌਮ ਨੇ ਆਜ਼ਾਦੀ ਦੇ ਲਈ ਇਕੱਠ ਦਿਖਾ ਕੇ ਹਾਂ ਦਾ ਨਾਅਰਾ ਮਾਰਿਆ ਸੀ। ਤੇ ਉਹ ਕਿਵੇਂ ਹੌਲੀ ਹੌਲੀ ਇੱਕ ਜਿਵੇਂ ਜਿਹੜੇ ਸੰਤਾਂ ਦੇ ਬਚਨ ਸੀਗੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ, ਕਿ ਆਜ਼ਾਦੀ ਦੀ ਨੀਂਹ ਰੱਖੀ ਗਈ ਹੈ। ਸੋ ਜਿਹੜੀ ਉਹ ਨੀਂਹ ਦੇ ਉੱਤੇ ਇਮਾਰਤ ਇਹ ਹੌਲੀ ਹੌਲੀ ਇੱਟ ਕਰਕੇ ਜੁੜ ਰਹੀ ਹੈ। ਇਹ ਉਹੀ ਇੱਟਾਂ ਜਿਹੜੀਆਂ ਨੇ ਖਾਲਿਸਤਾਨ ਦੀ ਇਮਾਰਤ ਦੇ ਵਿੱਚ ਚਿਣੀਆਂ ਜਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ TV 84 ਦਾ, ਡਾਕਟਰ ਅਮਰਜੀਤ ਸਿੰਘ ਦਾ, ਜਿਹੜੇ ਕਿ ਹਮੇਸ਼ਾ ਸਿੱਖ ਕੌਮ ਦੇ ਮਸਲਿਆਂ ਦੇ ਉੱਪਰ ਆਪਣਾ ਹੱਕ ਸੱਚ ਤੇ ਪਹਿਰਾ ਦਿੰਦੇ ਹਨ। ਤੇ TV 84 ਜਿਹੜੀ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਘਰ ਘਰ ਪਹੁੰਚਾਉਂਦੇ ਹਨ। ਤੇ ਅਸੀਂ ਸ਼ੁਕਰ ਅਦਾ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ ਦਾ ਤੇ TV 84 ਦਾ,
ਤੇ ਜੋ ਸਿੱਖ ਕੌਮ ਨਾਲ ਜਾਤੀ ਹੋਇਆ ਜੋ ਜ਼ੁਲਮ ਹੋਇਆ ਤੇ ਇਹਨਾਂ ਦਾ ਬਹੁਤ ਵੱਡਾ ਮੁੱਲ ਹੱਥ ਹੈ ਤੇ ਤਕਰੀਬਨ ਹੋਰ ਚੈਨਲ ਤੇ ਇਸ ਕਰਕੇ ਆਪਣੇ ਭੈਣ ਭਰਾਵਾਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਹਾਂ ਕਿ ਆਪਣੀ ਆਜ਼ਾਦੀ ਜ਼ਰੂਰੀ ਹੈ। ਪੰਜਾਬ ਤਾਂ ਹੀ ਮਤਲਬ ਪ੍ਰਫੁੱਲਿਤ ਹੋਏਗਾ ਜੇ ਆਪਾਂ ਆਜ਼ਾਦੀ ਲਵਾਂਗੇ। ਜੇ ਆਜ਼ਾਦੀ ਬਿਗਰ ਹੋਰ ਕੋਈ ਸਾਡਾ ਰਸਤਾ ਨਹੀਂ ਹੈ। ਜਿਸ ਤਰ੍ਹਾਂ ਹਿੰਦੁਸਤਾਨ ਦੇ ਸਰਕਾਰਾਂ 47 ਤੋਂ ਲੈ ਕੇ ਜੋ ਜ਼ੁਲਮ ਕਰਦੀਆਂ, ਜਿਸ ਤਰ੍ਹਾਂ ਸਿੱਖਾਂ ਦਾ ਜਨੋਸਾਈਡ ਕਰਦੇ ਅੱਜ ਦੇ ਡੇਟ ਤੱਕ ਜਾਰੀ ਹੈ, ਇਹ ਇਹਨਾਂ ਮਤਲਬ ਤਾਂ ਹੀ ਇਹ ਠੱਲ ਪੈਣੀ ਹੈ ਜੇ ਆਪਾਂ ਆਜ਼ਾਦ ਹੋਵਾਂਗੇ। ਤੇ ਇਸ ਕਰਕੇ ਪੰਜਾਬ ਦੀ ਆਜ਼ਾਦੀ ਦਾ ਜਿਹੜਾ ਕਿ ਉਹ ਪੀਸਫੁਲ ਡੈਮੋਕ੍ਰੇਟ ਤਰੀਕੇ ਦੇ ਨਾਲ ਜੋ ਯੂਨਾਈਟਿਡ ਨੇਸ਼ਨ ਦੇ ਲਾਅ ਦੇ ਅੰਡਰ ਇਹ ਰੈਫਰੈਂਡਮ ਹੋ ਰਿਹਾ ਤੇ ਅੱਜ ਜਿਹੜੀ ਸੈਕਰਾਮੈਂਟੋ ਜਿਹੜੀ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਤੇ ਦੇਖੋ ਕਿੰਨੀ ਤਿਆਰੀਆਂ ਚੱਲ ਰਹੀਆਂ ਹਨ ਤੇ ਕੱਲ ਇੱਥੇ 9 ਵਜੇ ਵੋਟਾਂ ਸ਼ੁਰੂ ਹਨ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ 1986 ਵਿੱਚ ਜਿਨ੍ਹਾਂ ਨੂੰ ਸਰਬੱਤ ਖਾਲਸੇ ਵੱਲੋਂ ਕਾਰਜਕਾਰੀ ਜਥੇਦਾਰ ਥਾਪਿਆ ਤੇ ਕਿ ਭਾਈ ਮਨੀ ਸਿੰਘ ਦਾ ਜੋ ਅਕਾਲ ਤਖਤ ਦੇ ਜਥੇਦਾਰ ਸੀ ਉਸ ਵਕਤ ਔਰੰਗਜ਼ੇਬ ਦੇ ਸਮੇਂ ਜਾਂ ਮੁਗਲ ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ ਤੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੇ ਬੰਦ ਕੱਟ ਕੇ ਤੇ ਉਹਨਾਂ ਦੇ ਜਿਹੜਾ ਛੋਟੇ ਪੀਸ ਕਰਕੇ ਦਰਿਆ ਵਿੱਚ ਉਹ ਰੋੜਿਆ ਗਿਆ ਹੈ ਤੇ ਇਸ ਕਰਕੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ ਆਪਾਂ ਇੱਥੇ ਕੌਮੀ ਸ਼ਹੀਦ ਦਾ ਦਰਜਾ ਐਲਾਨਣਾ ਹੈ ਤੇ ਉਸ ਤੋਂ ਬਾਅਦ 9 ਵਜੇ ਵੋਟਾਂ ਦੀ ਸ਼ੁਰੂਆਤ ਹੋਣੀ ਹੈ। ਜਿੰਨੇ ਭੈਣ ਭਰਾ TV 84 ਦੇ ਰਾਹੀਂ ਦਾਸ ਨੂੰ ਸੁਣ ਰਹੇ ਹਨ ਤੇ ਮੈਂ ਨਿਮਰਤਾ ਸਹਿਤ ਇੱਕ ਕੌਮ ਦਾ ਕੂਕਰ ਹੋਣ ਦੇ ਨਾਤੇ ਮੈਂ ਬੇਨਤੀ ਕਰ ਰਿਹਾ ਕਿ ਜਿਸ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਆਪਾਂ ਘਰੋਂ ਨਿਕਲ ਕੇ ਹੁੰਮਾ ਕੇ ਵੋਟਾਂ ਪਾਈਆਂ ਤੇ ਹੁਣ ਜਿਹਨਾਂ ਨੇ ਭੈਣ ਭਰਾ ਨੇ ਵੋਟਾਂ ਪਾਤੀਆਂ ਉਹ ਵੀ ਇੱਥੇ ਪਹੁੰਚਣ ਤੇ ਆ ਕੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਹੜਾ ਕੌਮੀ ਸ਼ਹੀਦ ਦਾ ਦਰਜਾ ਦੇਣਾ ਹੈ ਤੇ ਇੱਥੇ ਆ ਕੇ ਆਪਣੀ ਹਾਜ਼ਰੀ ਲਾਉਣ ਤੇ ਉਪਰੰਤ ਜਿੰਨਾ ਭੈਣ ਭਰਾਵਾਂ ਨੇ ਵੋਟਾਂ ਨਹੀਂ ਪਾਈਆਂ ਤੇ ਉਹਨਾਂ ਦੀ ਇਹ ਮੋਰਲ ਡਿਊਟੀ ਹੈ ਕਿ ਆਪਣੇ ਘਰੋਂ ਨਿਕਲ ਕੇ ਆ ਕੇ ਵਹੀਰਾਂ ਕੱਤ ਕੇ ਆਪਾਂ ਵੋਟਾਂ ਪਾਈਏ ਤੇ ਆਪਾਂ ਆਪਣੀ ਧਰਤੀ ਆਪਣੇ ਪੰਜਾਬ ਨੂੰ ਹਿੰਦੁਸਤਾਨ ਤੋਂ ਆਜ਼ਾਦ ਕਰਾਈਏ ਤੇ ਆਉਣ ਵਾਲੀ ਨਸਲਾਂ ਬਚਾਈਏ। ਧੰਨਵਾਦ TV 84 ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੈਲੀਫੋਰਨੀਆ ਜਿਹਨੂੰ ਬਹੁਤ ਵਾਰੀ ਪੰਜਾਬ ਦੇ ਨਾਲ ਕੰਪੇਅਰ ਕੀਤਾ ਜਾਂਦਾ ਉਸ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਪੀਟਲ ਬਿਲਡਿੰਗ ਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੇ ਕੱਲ ਨੂੰ ਖਾਲਿਸਤਾਨ ਦੇ ਨਾਂ ਦੇ ਵਿੱਚ ਰੈਫਰੈਂਡਮ ਆਪਣੀ ਰਾਏਸ਼ੁਮਾਰੀ ਦਿੱਤੀ ਜਾ ਸਕਦੀ ਹੈ ਤੇ ਸਾਰੀ ਸਮੂਹ ਸਾਧ ਸੰਗਤ ਨੂੰ ਜਿਹੜੇ ਜੋ ਵੀ ਪੰਜਾਬੀ ਜਿਹੜਾ ਮੇਰਾ ਵੀਰ ਭੈਣ ਇੱਥੇ ਕੈਲੀਫੋਰਨੀਆ 'ਚ ਜਾਂ ਕੈਲੀਫੋਰਨੀਆ ਤੋਂ ਬਾਹਰ ਜਿੱਥੇ ਵੀ ਰਹਿੰਦੇ ਦੂਜੀ ਸਟੇਟ ਤੋਂ ਉਹ ਚਲਾ ਕੇ ਗੱਡੀ ਜਾਂ ਬਾਈ ਏਅਰ ਆ ਸਕਦਾ ਉਹਨਾਂ ਨੂੰ ਜ਼ਰੂਰ ਆਪਣਾ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਚਾਹੀਦਾ। ਇਹ ਇੱਕ ਸ਼ਾਂਤਮਈ ਜਿਹੜੀ ਮੁਹਿੰਮ ਜਿਹੜੀ ਆ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਚਲਾਈ ਗਈ ਹੈ ਸਿੱਖਸ ਫॉर ਜਸਟਿਸ ਵੱਲੋਂ। ਇਹਨਾਂ ਦਾ ਡਟ ਕੇ ਸਾਥ ਦਿਓ, ਇੱਥੇ ਪਹੁੰਚੋ। ਤੇ ਇੱਕ ਗੱਲ ਇੱਕ ਹੋਰ ਸਨੇਹ ਵਾਲੀ ਗੱਲ ਇਹ ਹੈ ਤੇ ਇੱਥੋਂ ਆਪਣੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਜੀ ਕੌਂਕੇ ਨੂੰ ਉਹਨਾਂ ਨੂੰ ਕੱਲ੍ਹ ਨੂੰ ਕੌਮੀ ਸ਼ਹੀਦ ਐਲਾਨਿਆ ਜਾਣਾ ਜਿਹੜੇ ਕਿ ਪਹਿਲਾਂ ਵੀ ਕੌਮੀ ਸ਼ਹੀਦ ਹੀ ਆ ਸਾਡੇ ਜਿਨ੍ਹਾਂ ਨੇ ਮਤਲਬ ਜਿਹੜਾ ਆਪਣਾ ਸਰੀਰ ਦਾ ਜਿਹੜਾ ਸ਼ਹੀਦੀ ਦੇ ਕੇ ਇਹ ਵੱਡੀ ਜਿਹੜੀ ਖਾਲਿਸਤਾਨ ਦੀ ਮੁਹਿੰਮ ਹੈ ਉਹਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਜਿਹੜਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਆਪਣਾ ਸ਼ਹੀਦੀ ਦਿੱਤੀ ਹੈ ਤੇ ਸਾਨੂੰ ਇਹ ਵੀ ਵਿਚਾਰਨਾ ਚਾਹੀਦਾ ਕਿ ਭਾਈ ਜਿਹੜੀ ਵੀ ਕੋਈ ਪੋਲੀਟੀਕਲ ਪਾਵਰ ਤੋਂ ਬਗੈਰ ਕਿਸੇ ਕੌਮਾਂ ਦੀ ਜਾਂ ਕਿਸੇ ਦੇਸ਼ ਦੀ ਕੋਈ ਜਗ੍ਹਾ ਦੀ ਕੋਈ ਬਾਹਲੀ ਪੁੱਛਗਿੱਛ ਨਹੀਂ ਹੁੰਦੀ। ਜੇ ਅੱਜ ਇਸ ਜਗ੍ਹਾ ਦੇ ਵਿੱਚ ਜਿੱਥੇ ਅਸੀਂ ਖੜ੍ਹੇ ਹਾਂ ਇਹ ਜੇ ਆਪਣੇ ਆਪ ਇੰਡੀਪੈਂਡੈਂਟ ਤੌਰ ਦੇ ਉੱਤੇ ਕੈਲੀਫੋਰਨੀਆ ਇੱਕ ਦੇਸ਼ ਹੋਵੇ ਤੇ ਇਹਦੀ 6ਵੀਂ 7ਵੀਂ ਵੱਡੀ ਇਕੋਨਮੀ ਆ ਤੇ ਇੱਦਾਂ ਜੇ ਅਸੀਂ ਪੰਜਾਬ ਨਾਲ ਇਹਨੂੰ ਹਮੇਸ਼ਾ ਹੀ ਕੰਪੇਅਰ ਕਰਦੇ ਹਾਂ ਤੇ ਜਦੋਂ ਖਾਲਿਸਤਾਨ ਦੇ ਤੌਰ ਤੇ ਇੱਕ ਦੇਸ਼ ਦੇ ਤੌਰ ਤੇ ਆਜ਼ਾਦ ਦੇਸ਼ ਹੋਏਗਾ ਤੇ ਸਾਡੀ ਪੰਜਾਬ ਵੀ ਬਹੁਤ ਵੱਡੀ ਇਕੋਨਮੀ ਹੋਊਗੀ ਜਿਨ੍ਹਾਂ ਦਾ ਅਲੱਗ-ਅਲੱਗ ਦੇਸ਼ਾਂ ਨਾਲ ਆਪਣਾ ਸਿੱਧਾ ਜਿਹੜਾ ਰਾਬਤਾ ਹੋਊਗਾ। ਕਿਰਪਾ ਕਰਕੇ ਬਾਹਰ ਨਿਕਲੋ, ਆਓ ਇਸ ਜਗ੍ਹਾ ਦੇ ਵਿੱਚ ਪਹੁੰਚੋ। ਤੁਹਾਡੇ ਕੋਲ ਹੋਰ ਕੋਈ ਬਾਹਲੀ ਜ਼ਿਆਦਾ ਤੁਹਾਨੂੰ ਕੋਈ ਤਰੱਦਦ ਕਰਨ ਦੀ ਲੋੜ ਨਹੀਂ ਹੈਗੀ। ਸਿਰਫ ਤੁਸੀਂ ਹਾਂ ਦੇ ਵਿੱਚ ਆਪਣਾ ਜਵਾਬ ਦੇਣਾ ਕਿ ਸਾਨੂੰ ਆਪਣਾ ਦੇਸ਼ ਚਾਹੀਦਾ। ਆਓ ਜੀ ਕੱਲ੍ਹ ਨੂੰ ਸਾਰੇ ਨੇ ਪਹੁੰਚੋ। ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਣੀ ਆ ਪਰ ਸਵੇਰੇ ਜਿੰਨਾ ਜਲਦੀ ਪਹੁੰਚ ਸਕਦੇ ਜ਼ਰੂਰ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਵਸਦੀ ਸਿੱਖ ਸੰਗਤ ਨੂੰ ਇਹ ਸੁਨੇਹਾ ਕਿ ਸੈਕਰਾਮੈਂਟੋ ਰਾਜਧਾਨੀ ਕੈਲੀਫੋਰਨੀਆ ਦੀ ਇੱਥੇ ਆ ਕੇ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਦਾ ਹਿੱਸਾ ਬਣੋ। ਕੱਲ੍ਹ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਐਲਾਨ ਕਰਨਾ
ਜੋ ਕਿ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ, ਤੇ ਜਿਸ ਹਿਸਾਬ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਜਿੱਦਾਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ, ਉਹੀ ਬੰਦ ਕੱਟ ਕੇ ਉਹੀ ਤਰੀਕਾ ਭਾਈ ਗੁਰਦੇਵ ਸਿੰਘ ਕੌਂਕੇ ਤੇ ਅਪਣਾਇਆ ਗਿਆ। ਤੇ ਸਾਧ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਵੋਟਾਂ ਪਾਓ ਤੇ ਆਪਣਾ ਦੇਸ਼ ਬਣਾਓ। ਅਸੀਂ ਬਹੁਤ ਨੇੜੇ ਆ, ਇਟ ਇਜ਼ ਜਸਟ ਮੈਟਰ ਆਫ ਟਾਈਮ ਕਿ ਅਸੀਂ ਆਪਣਾ ਦੇਸ਼ ਲੈ ਲੈਣਾ। ਜੋ ਕੁਝ ਸਾਊਥ ਈਸਟ ਏਸ਼ੀਆ 'ਚ ਇਸ ਟਾਈਮ ਚੱਲ ਰਿਹਾ ਉਹ ਸਾਲ ਚੱਲਦੇ ਹੁੰਦੇ ਆ। ਤੁਸੀਂ ਇਹ ਇੱਕ ਹਿਸਟੋਰੀਕਲ ਈਵੈਂਟ ਦਾ ਪਾਰਟ ਬਣਨ ਜਾ ਰਹੇ ਹੋ, ਤੇ ਜਿਹੜੇ ਉੱਥੇ ਮੈਪਿੰਗ ਹੋ ਚੁੱਕੀ ਹੈ, ਨਿਊ ਵਰਲਡ ਆਰਡਰ ਆ ਰਿਹਾ। ਸੋ ਜਸਟ ਬੀ ਪ੍ਰਾਊਡ ਆ ਕੇ ਕਿ ਅਸੀਂ ਵੋਟ ਪਾਈ ਸੀ ਤੇ ਅਸੀਂ ਆਪਣਾ ਦੇਸ਼ ਬਣਾਉਣ ਲਈ ਆਪਣਾ ਇੱਕ ਯੋਗਦਾਨ ਪਾਇਆ ਸੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਪਰਫੈਕਟ ਚੱਲ ਕਰ ਦੇ ਸਟਾਰਟ। ਜੀ ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਹਿਲੇ ਦਿਨ ਤੋਂ ਮਤਲਬ ਰੈਫਰੈਂਡਮ ਕੈਂਪੇਨ ਦਾ ਹਿੱਸਾ ਰਹੇ ਹੋ, ਤੇ ਜਿਵੇਂ ਜਿਵੇਂ ਅੱਗੇ ਵਧੀ ਹੈ ਇਹ ਕੈਂਪੇਨ, ਅੱਜ ਅਮਰੀਕਾ ਦੀ ਧਰਤੀ ਤੇ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਅਸੀਂ ਖਲੋਤੇ ਹਾਂ, ਕਿਵੇਂ ਮਹਿਸੂਸ ਕਰ ਰਹੇ ਹੋ? ਜੀ ਬਿਲਕੁਲ ਜੀ, ਪਹਿਲੇ ਦਿਨ ਤੋਂ ਕੰਪੇਨ ਜਿਹੜੀ ਆ ਮਹਾਰਾਜ ਨੇ ਪੀਕ ਤੇ ਰੱਖੀ ਆ ਫਰਮ ਦ ਵੈਰੀ ਫਸਟ ਡੇ। ਨਿਊਜ਼ ਹਮੇਸ਼ਾ ਹੀ ਜਿਹੜੀਆਂ ਨੇ ਪੰਥਕ ਸੁਰਖੀਆਂ ਹੋਣ ਜਾਂ ਸੰਸਾਰ ਦੀਆਂ ਸੁਰਖੀਆਂ ਦੇ ਵਿੱਚ ਪੀਕ ਤੇ ਰਹੀ ਆ। ਸੋ ਬਹੁਤ ਰੇਅਰ ਚਾਂਸ ਹੁੰਦੇ ਨੇ ਇਤਿਹਾਸ ਦੇ ਵਿੱਚ ਕੋਈ ਵੀ ਕੰਪੇਨ ਕਿਸੇ ਵੀ ਤਰ੍ਹਾਂ ਦੀ ਹੋਵੇ ਵੀ ਉਹ ਹਮੇਸ਼ਾ ਹੀ ਜਿਹੜੀਆਂ ਸਸਟੇਨ ਕੀਤੀਆਂ ਹੋਣ, ਪਰ ਕਦੇ ਨਹੀਂ ਹੁੰਦਾ। ਪੰਜਾਬ 'ਚ ਵੀ ਅਸੀਂ ਦੇਖਿਆ, ਜਾਂ ਕਈ ਵਾਰੀ ਕੋਈ ਨਾ ਕੋਈ ਕੰਪੇਨ ਚੱਲਦੀ ਆ, ਉਹ ਅਪ ਹੁੰਦੀ ਆ, ਡਾਊਨ ਚੱਲ ਜਾਂਦੀ ਆ, ਕਈ ਵਾਰੀ ਉਹ ਖਤਮ ਵੀ ਹੋ ਜਾਂਦੀ ਆ। ਸੋ ਇਸੇ ਤਰੀਕੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਮੁਹਿੰਮ ਆ, ਉਹਦਾ ਇੱਕ ਟਾਈਮ ਫਰੇਮ ਹੁੰਦਾ ਹਰੇਕ ਚੀਜ਼ ਦਾ, ਪੀਕ ਦਾ। ਆਪਾਂ ਦੇਖਿਆ ਰੈਫਰੈਂਡਮ ਦੀ ਕੰਪੇਨ ਪਿਛਲੇ 8 ਸਾਲ ਤੋਂ ਜਿਹੜੀ ਆ, ਭਾਵੇਂ 2015 ਦੇ ਵਿੱਚੋਂ ਸ਼ੁਰੂਆਤ ਹੋਈ ਸੀ, 2020 'ਚ ਕਰਾਵਾਂਗੇ ਜਾਂ 20 ਤੋਂ ਬਾਅਦ, ਕਰੋਨਾ ਤੋਂ ਬਾਅਦ ਚੱਲਦੀ ਪਈ ਆ। ਸੋ ਇਹਨੇ ਆਪਣੀ ਇੱਕ ਜਿਹੜੀ ਆ ਨਾ ਸਸਟੇਨ ਕੀਤੀ ਹੋਈ ਆ ਵੀ ਮੀਡੀਆ ਦੇ ਵਿੱਚ ਰਹਿਣਾ ਜਾਂ ਪੈਰਲਲ ਰਹਿਣਾ। ਈਵਨ ਕਿ ਜਦੋਂ ਤੁਸੀਂ ਯੂਕਰੇਨ ਜੰਗ ਦੇਖਦੇ ਹੋ ਜਾਂ ਹਮਾਸ ਇਜ਼ਰਾਈਲ ਕਨਫਲਿਕਟ ਵੀ ਦੇਖਦੇ ਹੋ, ਉਦੋਂ ਆਪਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਬਹੁਤ ਵੱਡੀਆਂ ਜੰਗਾਂ ਦੇ ਵਿੱਚ ਜਿਹੜਾ ਤੁਹਾਡਾ ਮਸਲਾ ਆ ਉਹ ਨਹੀਂ ਨਿਕਲੂਗਾ, ਪਰ ਈਵਨ ਕਿ ਉਹਨਾਂ ਦੇ ਪੈਰਲਲ ਨਿਕਲਿਆ। ਜਿੱਥੇ ਇਸ ਕੰਪੇਨ ਦੇ ਪਿਛਲੇ ਸਮੇਂ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਇਹਨੇ ਆਪਣੀ ਸਸਟੇਨੇਬਿਲਟੀ ਬਣਾਈ ਹੋਈ ਆ, ਵੀ ਲਗਾਤਾਰਤਾ ਬਣਾਈ ਹੋਈ ਆ, ਨਿਮਾਣ ਵੱਲ ਨਹੀਂ ਹੈ ਵੀ ਜਾਂ ਕਈ ਵਾਰ ਡਾਊਨ ਹੋ ਜਾਂਦੀ ਆ, ਇੱਦਾਂ ਦੀ ਨਹੀਂ। ਉਸ ਤੋਂ ਈਵਨ ਕਿ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪਿਛਲੇ 1 ਸਾਲ ਤੋਂ ਲਗਾਤਾਰ, ਉਸ ਤੋਂ ਪਹਿਲਾਂ ਵੀ ਗੱਲਾਂ ਬਾਤਾਂ ਹੁੰਦੀਆਂ ਸੀ, ਪਰ ਉਹ ਗੱਲਾਂ ਬਾਤਾਂ ਭਾਰਤ ਕਰਦਾ ਸੀ ਵੀ ਅੱਤਵਾਦੀ ਆ ਜੀ, ਇਹ ਤਾਂ ਐਂ ਕਰਦੇ ਨੇ, ਉਹ ਕਰਦੇ ਨੇ। ਪਿਛਲੇ 1 ਸਾਲ ਤੋਂ ਵੈਸਟਰਨ ਕੰਟਰੀਜ਼, ਫਾਈਵ ਆਈਜ਼ ਨੇਸ਼ਨ ਜਿਹੜੀਆਂ ਨੇ ਲਗਾਤਾਰ ਇਸ ਮਸਲੇ ਦੇ ਉੱਤੇ ਗੱਲ ਕਰਦੀਆਂ ਨੇ। ਜਿਵੇਂ ਟਰੂਡੋ ਰਿਪੀਟ ਤੇ ਲੱਗਾ ਹੁੰਦਾ, 5-6 ਦਿਨਾਂ ਬਾਅਦ ਉਹਨੇ ਰਿਪੀਟ ਦੁਬਾਰੇ ਫਿਰ ਬਿਆਨ ਦੇਣਾ ਹੁੰਦਾ ਕੁਦਰਤੀ ਤੌਰ ਦੇ ਉੱਤੇ। ਸੋ ਪਿਛਲੇ 1 ਸਾਲ ਦੇ ਵਿੱਚ ਇਹਨੇ ਆਪਣੀ ਜਿਹੜੀ ਆ ਕੌਮਾਂਤਰੀ ਪੱਧਰ ਦੇ ਉੱਤੇ ਹਮਾਸ ਵਾਰ ਦੀ, ਹਮਾਸ ਇਜ਼ਰਾਈਲ ਕਨਫਲਿਕਟ, ਯੂਕਰੇਨ ਕਨਫਲਿਕਟ ਦੇ ਪੈਰਲਲ ਆਪਣੀ ਜਿਹੜੀ ਜਗ੍ਹਾ ਬਣਾਈ ਆ। ਤੇ ਈਵਨ ਕਿ ਚਾਈਨੀਜ਼ ਜਿਹੜਾ ਫੋਰਨ ਅਫੇਅਰ ਆ ਉਹ ਵੀ ਬੋਲਿਆ ਆ। ਮੈਂ ਤੁਹਾਨੂੰ ਇਹ ਕਹਿੰਦਾ ਸੀ ਕਿ ਵੀ ਭਾਰਤ ਦੇ ਦੋਨੇ ਬਲਾਕਾਂ ਨੂੰ ਚਪੇੜਾ ਪੈ ਰਹੀਆਂ ਨੇ। ਇੱਕ ਅਮਰੀਕਨ ਲੈਡ ਬਲਾਕ ਆ ਜਿਹੜਾ ਕਿ ਫਾਈਵ ਆਈਜ਼ ਨੇਸ਼ਨ ਕੰਟੀਨਿਊਸਲੀ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੇ। ਉੱਤੇ ਜਿਹੜਾ ਰਸ਼ੀਅਨ ਬਲਾਕ 'ਚ ਇੰਡੀਆ ਵੀ ਆ, ਉਸ ਰਸ਼ੀਅਨ ਬਲਾਕ ਜਿਹੜਾ ਚਾਈਨਾ ਉਹ ਵੀ ਕਹਿੰਦਾ ਵੀ ਹੁਣ ਤੂੰ ਬੰਦਾ ਬਣ, ਵੀ ਇਹ ਤੂੰ ਗਲਤ ਕਰ ਰਿਹਾ। ਸੋ ਇਹ ਕੁਦਰਤੀ ਤੌਰ 'ਤੇ ਸਤਿਗੁਰੂ ਦੀ ਕਿਰਪਾ ਆ ਵੀ ਤੁਹਾਡੀ ਜਿਹੜੀ ਆਜ਼ਾਦੀ ਦੀ ਗੱਲ ਆ ਵੀ ਸਿੱਖ ਆਜ਼ਾਦ ਹੋਣਾ ਚਾਹੁੰਦਾ ਹੈ। ਇੱਥੇ ਦੁਨੀਆ ਦੇ ਵਿੱਚ ਕਈ ਵਾਰੀ ਅਸੀਂ ਇਗੋਇਸਟਿਕ ਹੋ ਕੇ, ਜਥੇਬੰਦਕ ਹੋ ਕੇ ਸਾਨੂੰ ਲੱਗਦਾ ਵੀ ਯਾਰ ਕਿਸੇ ਦੀ ਚੜ੍ਹਾਈ ਆ, ਪਰ ਇਹਦੇ 'ਚ ਦੇਖੀਏ ਵੀ ਦੁਨੀਆ ਨੂੰ ਕੀ ਸੁਨੇਹਾ ਜਾਂਦਾ? ਦੁਨੀਆ ਨੂੰ ਸੁਨੇਹਾ ਜਾਂਦਾ ਵੀ ਸਿੱਖ ਖਾਲਿਸਤਾਨ ਚਾਹੁੰਦੇ ਨੇ, ਸਿੱਖ ਆਜ਼ਾਦੀ ਚਾਹੁੰਦੇ ਨੇ, ਸਿੱਖ ਰੈਫਰੈਂਡਮ ਕਰਵਾਉਣਾ ਚਾਹੁੰਦੇ ਨੇ। ਸੋ ਗੱਲ ਕੌਮ ਦੀ ਜਿਹੜੀ ਆਜ਼ਾਦੀ ਦੀ ਨਿਕਲਦੀ ਪਈ ਆ, ਕਿਉਂਕਿ ਇਹਦੇ ਨਾਲ ਸੰਗਤ ਗੁਰੂ ਦਾ ਰੂਪ ਆ। ਬਹੁਤ ਵੱਡੀ ਗਿਣਤੀ 'ਚ ਪਿਛਲੇ ਸੈਂਟਰ ਤੁਸੀਂ ਆਏ ਸੀ, ਤੁਸੀਂ ਮੇਰੇ ਖਿਆਲ ਦੇ ਵਿੱਚ ਵਿਟਨੈਸ ਰੈਫਰੈਂਡਮ ਦੁਨੀਆ ਦੇ ਵੱਖਰੇ ਖੂੰਜਿਆਂ 'ਚ ਹੁੰਦਾ ਦੇਖਿਆ ਨਹੀਂ ਸੀ। ਤਾਂ ਵਿਟਨੈਸ ਤੁਸੀਂ ਸੈਂਟਰ ਸੈਨ ਫਰਾਂਸਿਸਕੋ ਦਾ ਬਣਿਆ ਦੇਖਿਆ, ਜਿੱਥੇ ਲੋਕ ਕਹਿੰਦੇ ਸੀ, ਕੋਈ ਕਹਿੰਦਾ ਜੀ ਅਸੀਂ ਤਾਂ ਜੇ $1000 ਸਾਨੂੰ ਵੱਧ ਦੇਵੇ ਅਸੀਂ ਤਾਂ ਸੈਨ ਫਰਾਂਸਿਸਕੋ ਲੋਡ ਨਹੀਂ ਚੱਕਦੇ, ਅਸੀਂ ਜਾਂਦੇ ਨਹੀਂ। ਕੋਈ ਕਹਿੰਦਾ ਜੀ ਅਸੀਂ ਤਾਂ ਨਿਆਣੇ ਚੱਕਣ ਨਹੀਂ ਜਾਂਦੇ ਏਅਰਪੋਰਟ ਤੱਕ, ਵੀ ਸ਼ਹਿਰ 'ਚ ਨਹੀਂ ਜਾਣਾ ਅਸੀਂ ਨੇ ਨਾ, ਵੀ ਉੱਥੇ ਕੌਣ ਆਊਗਾ। ਲੋਕ ਇਹ ਕਹਿੰਦੇ ਸੀ ਵੀ ਨਹੀਂ ਆਉਣਾ ਕਿਸੇ ਨੇ। ਤੇ ਤੁਸੀਂ ਦੇਖਿਆ ਵੀ ਕੀ ਹਾਲਾਤ ਸੀਗੇ। ਬੰਦਾ ਕੈਮਰਾਮੈਨ ਜਿਹੜਾ ਗੁੰਮਿਆ ਨਹੀਂ ਸੀ ਲੱਭਦਾ, ਜੇ ਕੋਈ ਬੰਦਾ ਲੱਭੇ ਵੀ ਕਿੱਥੇ ਚਲੇ ਗਿਆ ਸਮਾਨ, ਵੀ ਕਿਹਦੇ ਕੋਲ ਮਾਈਕ ਫੜਨਾ, ਉਹ ਨਹੀਂ ਸੀ ਲੱਭਦਾ ਵੀ ਕਿੱਧਰ ਨੂੰ ਜਾਣਾ ਆ। ਸੋ ਇਹ ਤੁਸੀਂ ਇਹ ਦੇਖੋ ਵੀ ਸਤਿਗੁਰ ਦੀ ਕਿਰਪਾ ਦੇ ਨਾਲ ਅੱਜ ਕੌਮ ਦਾ ਮਸਲਾ ਦੁਨੀਆ ਦੇ ਬਰਾਬਰ ਪੈਰਲਲ ਚੱਲਦਾ ਪਿਆ। ਸੋ ਇੱਥੇ ਤੱਕ ਵੀ ਗੁਰੂ ਲੈ ਕੇ ਆਇਆ ਜੀ, ਅੱਗੇ ਵੀ ਗੁਰੂ ਲੈ ਕੇ ਜਾਊਗਾ। ਅਸੀਂ ਜਦੋਂ ਰੈਫਰੈਂਡਮ ਦੀ ਤੁਸੀਂ ਵੀ ਕੰਪੇਨ ਨਾਲ ਪੈਰਲਲ ਦੇਖੀ ਆ, ਲੋਕੀ ਕਹਿੰਦੇ ਸੀ ਕਿਸੇ ਨੇ ਵੋਟ ਨਹੀਂ ਪਾਣੀ, ਪਤਾ ਨਹੀਂ ਵੋਟਾਂ ਪੈਣੀਆਂ, ਪਤਾ ਨਹੀਂ ਪੈਣੀਆਂ, ਪਤਾ ਨਹੀਂ ਪੈਸੇ ਇਕੱਠੇ ਕਰੀ ਜਾਂਦੇ ਨੇ, ਬਹੁਤ ਗੱਲਾਂ ਸੀਗੀਆਂ।
ਪਰ ਹੁਣ ਇਹ ਹਾਲਾਤ ਇਹ ਨੇ ਵੀ ਵੋਟਾਂ ਪੈਂਦੀਆਂ ਨੇ ਤੇ ਵੋਟਾਂ ਇੱਕ ਦਿਨ 'ਚ ਪਵਾਈਆਂ ਨਹੀਂ ਜਾਂਦੀਆਂ, ਪੈ ਨਹੀਂ ਰਹੀਆਂ, ਇੰਨੀਆਂ ਪੈ ਰਹੀਆਂ ਨੇ। ਸੋ ਤੁਸੀਂ ਜਿਹੜੀ ਭਾਵਨਾ ਨਾਲ ਘਰੋਂ ਤੁਰੇ ਆ ਸੱਚੇ ਮਨ ਦੇ ਨਾਲ, ਸਤਿਗੁਰ ਨੇ ਇੰਨੇ ਫਲ ਲਾਇਆ, ਸਤਿਗੁਰ ਨੇ ਕਿਹਾ ਵੋਟਾਂ ਪਵਾਉਣੀਆਂ ਇੰਨੀਆਂ ਮੈਂ ਪਵਾਉਂਗਾ, ਉਦੋਂ ਤੇ ਪਵਾਈਆਂ ਨਹੀਂ ਜਾਣਗੀਆਂ। ਹੁਣ ਤੁਹਾਡੀ ਭਾਵਨਾ ਜਿਹੜੀ ਆ ਇਹ ਆ ਵੀ ਅਸੀਂ ਕੌਮ ਦੀ ਆਜ਼ਾਦੀ ਦਾ ਮਸਲਾ ਦੁਨੀਆ ਤੱਕ ਲੈ ਕੇ ਜਾਣਾ। ਹੁਣ ਤੁਸੀਂ ਯੂਨਾਈਟਿਡ ਨੇਸ਼ਨ ਜਾਣ ਦੀ ਗੱਲ ਕਰਦੇ ਆ, ਹੁਣ ਮੈਂ ਤਾਂ ਇਸ ਇਕੱਠਾਂ ਤੋਂ ਇਹ ਕਹਿਣਾ ਵੀ ਗੁਰੂ ਨੇ ਪਤਾ ਨਹੀਂ ਅੱਗੇ ਕਿਹੜਾ ਦਰਵਾਜ਼ਾ ਖੋਲ੍ਹਿਆ ਜੀ। ਜਿਹੜੀ ਤੁਹਾਡੀ ਭਾਵਨਾ ਆ ਵੀ ਅਸੀਂ ਇੰਨਾ ਕੁ ਸਾਡਾ ਹੋ ਜਾਵੇ, ਵੀ ਗੁਰੂ ਨੇ ਪਤਾ ਨਹੀਂ ਕਿੱਡਾ ਖੁੱਲ੍ਹਾ ਕਫਾ ਤਿਆਰ ਕਰੀ ਬੈਠਾ, ਕਿਹੜੀ ਚੀਜ਼ ਵਾਪਰ ਜਾਣੀ ਆ। ਐਡੀਆਂ ਸੰਸਾਰ ਦੇ ਵਿੱਚ ਜੀਓਪੋਲੀਟੀਕਲੀ ਇੰਨੀਆਂ ਵੱਡੀਆਂ ਚੇਂਜਸ ਆ ਰਹੀਆਂ ਨੇ ਵੀ ਐਵਰੀ ਡੇ ਚੇਂਜਸ ਆ ਰਹੀਆਂ ਨੇ। ਇਜ਼ਰਾਈਲ ਦੇਖ ਲਓ, ਕਿਸੇ ਵੇਲੇ ਅਮਰੀਕਾ ਦੀ ਸਾਰਾ ਸੀ, ਅੱਜ ਅਮਰੀਕਾ ਹੀ 'ਚ ਬੇੜਾ ਮਾਰਨ ਲੱਗਾ ਹੋਇਆ। ਕੈਨੇਡਾ ਦੇ ਵਿੱਚ ਮਤਾ ਪਿਆ ਸਟੇਟਹੁੱਡ ਦਾ, ਪੈਲਸਤੀਨੀਅਨ ਸਟੇਟਹੁੱਡ ਦਾ। ਸੋ ਇੱਕ ਇਜ਼ਰਾਈਲ ਆ ਜਿਹਦੇ ਤੇ ਅਮਰੀਕਨ ਬਲੱਡ ਬਲਾਕ ਤੇ ਰਸ਼ੀਅਨ ਬਲੱਡ ਬਲਾਕ ਦੋਨੇ ਹਾਵੀ ਹੋ ਰਹੇ ਨੇ, ਦੋਨੇ ਅਗੇਂਸਟ ਨੇ। ਇੱਕ ਇੰਡੀਆ ਆ, ਉਹਦੇ ਤੇ ਵੀ ਦੋਨੇ ਬਲਾਕ, ਅਮਰੀਕਨ ਬਲੱਡ ਬਲਾਕ ਤੇ ਰਸ਼ੀਅਨ ਬਲੱਡ ਬਲਾਕ 'ਚੋਂ ਉਹਦੇ ਖਿਲਾਫ ਗੱਲਾਂ ਨਿਕਲਦੀਆਂ ਨੇ। ਸੋ ਕੁਦਰਤੀ ਤੌਰ ਤੇ ਸਤਿਗੁਰ ਦੀ ਜਿਹੜੀ ਬਹੁਤ ਕਿਰਪਾ ਆ। ਸਾਨੂੰ ਨਹੀਂ ਪਤਾ ਸਤਿਗੁਰ ਨੇ ਕਿਹੜੀ ਵਿਧ ਬਣਾ ਦੇਣੀ ਆ, ਵੀ ਡੋਂਟ ਨੋ। ਸਾਡੇ ਹੱਥ ਵਿੱਚ ਹੈਗੀ ਆ ਲਗਾਤਾਰਤਾ, ਕੰਟੀਨਿਊਟੀ। ਅਸੀਂ ਆਪਣਾ ਜਿਹੜੀ ਮੁਹਿੰਮ ਆ ਉਹਨੂੰ ਕੰਟੀਨਿਊ ਕਰੀਏ, ਤਨੋਂ ਮਨੋਂ ਧਨੋਂ ਇਮਾਨਦਾਰੀ ਨਾਲ ਸਮਰਪਿਤ ਹੋ ਕੇ ਇਹਨੂੰ ਅੱਗੇ ਤੋਰੀਏ। ਜਿਵੇਂ ਕਿ ਪਿਛਲੇ 1.5-2 ਸਾਲਾਂ 'ਚ ਜਿਹੜੇ ਦਰਵਾਜ਼ੇ ਗੁਰੂ ਨੇ ਖੋਲ੍ਹ ਦਿੱਤੇ, ਸਾਨੂੰ ਲੱਗਦਾ ਨਹੀਂ ਸੀ ਵੀ ਅਸੀਂ ਕਦੇ ਖੋਲ੍ਹ ਸਕਾਂਗੇ, ਅਸੀਂ ਆਪਣੀ ਮੱਤ ਬੁੱਧ ਦੇ ਨਾਲ। ਪਰ ਸਾਡੇ 'ਚ ਗੁਰੂ ਨੇ ਬਖਸ਼ਿਸ਼ ਕੀਤੀ, ਉਹਨੇ ਕਿਹਾ ਜੀ ਤੁਰੇ ਚਲੋ, ਮੈਂ ਰਾਹ ਬਣਾਈ ਚੱਲੂੰਗਾ ਜੀ। ਸੋ ਹੁਣ ਅੱਗੇ ਬਾਪੂ ਨੇ ਪਤਾ ਨਹੀਂ ਕਿਹੜਾ ਹਾਈਵੇ ਖੋਲ੍ਹ ਦੇਣਾ ਵੀ ਗੱਡੀ ਕਿੰਨੀ ਫਾਸਟ ਹੋ ਕੇ ਜਾਣੀ ਆ, ਹੈ ਨਾ। ਸੋ ਮੈਂ ਤਾਂ ਇਹੀ ਕਹੂੰਗਾ ਵੀ ਜ਼ਰੂਰ ਵੋਟਾਂ ਪਾਉਣ ਆਓ। ਸੰਗਤ ਆ ਵੀ ਰਹੀ ਆ ਤੇ ਬਾਕੀ ਸਤਿਗੁਰ ਦੇ ਵੱਸ 'ਚ ਆ, ਰਾਜ ਗੁਰੂ ਨੇ ਕਦੋਂ ਦੇਣਾ, ਕਿਹੜੀ ਵਿਧ ਬਣਾਉਣੀ ਆ। ਪਰ ਮੈਨੂੰ ਇਹ ਲੱਗਦਾ ਜਿਵੇਂ ਮੈਂ ਪਿਛਲੇ 1 ਸਾਲ ਤੋਂ ਵਿਟਨੈਸ ਕੀਤਾ ਵੀ ਯੂ ਨੈਵਰ ਨੋ। ਨਹੀਂ, ਬਿਲਕੁਲ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੰਪੋਰਟੈਂਟ ਆ ਵੀ ਇੱਕ ਤੇ ਸੰਘਰਸ਼ ਨੇ ਜਾਂ ਜਿਹੜੀ ਮੁਹਿੰਮ ਹੈ ਰੈਫਰੈਂਡਮ ਦੀ ਕੈਂਪੇਨ, ਇਹਨੇ ਕੰਸਿਸਟੈਂਸੀ ਬਣਾ ਕੇ ਰੱਖੀ ਹੈ ਪਿਛਲੇ ਸਾਲਾਂ ਦੇ ਵਿੱਚ। ਤੇ ਜਿਹੜੀ ਜੀਓਪੋਲੀਟੀਕਲ ਸ਼ਿਫਟ ਇਸ ਵਕਤ ਅਸੀਂ ਦੁਨੀਆ ਪੱਧਰ ਦੇ ਉੱਤੇ ਦੇਖ ਰਹੇ ਹਾਂ ਥਰੂ ਆਊਟ, ਮਤਲਬ ਉਹਦੇ 'ਚ ਕਾਫੀ ਵੱਡੀਆਂ ਜਿਹੜੀਆਂ ਚੇਂਜਸ ਨੇ ਉਹ ਨਜ਼ਰ ਆ ਰਹੀਆਂ ਨੇ। ਸਪੈਸ਼ਲੀ ਜੇ ਇੰਡੀਆ ਦੇ ਹਵਾਲੇ ਨਾਲ ਦੇਖਣਾ ਹੋਵੇ, ਮਤਲਬ ਪਹਿਲਾਂ ਉਹ ਕੰਪਲੀਟਲੀ ਰਸ਼ੀਅਨ ਬਲਾਕ ਦਾ ਹਿੱਸਾ ਸੀ, ਫਿਰ ਉਹ ਅਮਰੀਕਾ ਵੱਲ ਨੂੰ ਝੁਕੇ ਤੇ ਇਸ ਲੈਵਲ ਤੱਕ ਝੁਕੇ ਕਿ ਅਮਰੀਕਾ ਨੇ ਜਿਹੜੀਆਂ ਐਕਸਪੈਕਟੇਸ਼ਨਸ ਚਾਈਨਾ ਜਾਂ ਰਸ਼ੀਆ ਦੇ ਹਵਾਲੇ ਨਾਲ ਇੰਡੀਆ ਕੋਲੋਂ ਰੱਖੀਆਂ, ਉਹ ਮਤਲਬ ਜਦੋਂ ਨਾ ਪੂਰੀਆਂ ਹੋਈਆਂ ਤੇ ਹੁਣ ਮਤਲਬ ਉਹ ਨਾ ਉਧਰ ਨੂੰ ਜਾਣ ਜੋਗੇ ਆ ਤੇ ਨਾ ਇੱਧਰ ਨੂੰ ਜਾਣ ਜੋਗੇ। ਹੁਣ ਉਹ ਵੀ ਲੱਭਦੇ ਆ ਵੀ ਅਸੀਂ ਕਿਸ ਹਿਸਾਬ ਨਾਲ ਉਹ ਕਰੀਏ ਤੇ ਇਵੈਂਚੁਅਲੀ ਮਤਲਬ ਹੁਣ ਇਹ ਦਿਲਵਦੀ ਕਹੋ ਇੰਡੀਆ ਦੀ ਜਾਂ ਉਹਨਾਂ ਦੀ ਫੋਰਨ ਪਾਲਿਸੀ ਦਾ ਫੇਲੀਅਰ ਕਹੋ, ਜਿਵੇਂ ਉਹਨਾਂ ਨੇ ਡੀਲ ਕੀਤਾ ਜਾਂ ਕਰਦੇ ਰਹੇ ਆ ਵਿਦਨ ਇੰਡੀਆ ਸਟਰਗਲਸ ਦੇ ਨਾਲ, ਲੋਕਾਂ ਦੇ ਨਾਲ, ਮਾਈਨੋਰਿਟੀਜ਼ ਦੇ ਨਾਲ, ਉਹੀ ਤਰੀਕਾ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਉਹ ਕੀਤਾ, ਜਿਹੜੀ ਟਾਰਗੇਟਡ ਕਿਲਿੰਗ ਦੀ ਲਾਈਨ ਸ਼ੁਰੂ ਕੀਤੀ। ਜਾਂ ਉਹਨੇ ਮਤਲਬ ਵੈਸਟ ਨੂੰ ਇੱਕ ਸੁਨੇਹਾ ਦਿੱਤਾ ਵੀ ਭਾਈ ਜਿਵੇਂ ਵੈਸਟ ਇੰਡੀਆ ਨੂੰ ਦੇਖ ਰਿਹਾ ਸੀ ਉਸ ਤਰੀਕੇ ਨਾਲ ਇੰਡੀਆ ਦਾ ਵਰਤਾਰਾ ਉਸ ਲੈਵਲ ਤੇ ਆ ਕੇ ਨਹੀਂ ਟੁਕਦਾ ਹੈਗਾ। ਉਹ ਬੜੇ ਮਤਲਬ ਹੋਰ ਕਿਸਮ ਦੀਆਂ ਐਕਸਪੈਕਟੇਸ਼ਨਸ ਲਾ ਕੇ ਬੈਠੇ ਆ ਜਿਹੜੀਆਂ ਕਿ ਪੂਰੀਆਂ ਨਹੀਂ ਹੋਣੀਆਂ। ਇਹਨੇ ਇੰਡੀਆ ਦੀ ਕਾਰਗੁਜ਼ਾਰੀ ਦੇ ਉੱਤੇ ਇੱਕ ਵੱਡਾ ਕੁਐਸਚਨ ਮਾਰਕ ਲਾ ਦਿੱਤਾ ਆ ਵੈਸਟ ਦੀ ਨਿਗਾਹ ਦੇ ਵਿੱਚ। ਸੋ ਇਹ ਜਿਹੜੀ ਸ਼ਿਫਟ ਹੋ ਰਹੀ ਹੈ ਆਫ ਕੋਰਸ ਮਤਲਬ ਇਹਨੂੰ ਜੇ ਸਿੱਖ ਪਰਸਪੈਕਟਿਵ ਤੋਂ, ਖਾਲਿਸਤਾਨੀ ਪਰਸਪੈਕਟਿਵ ਤੋਂ ਦੇਖਿਆ ਜਾਵੇ ਤੇ ਇਹ ਇੰਪੋਰਟੈਂਟ ਸ਼ਿਫਟ ਹੈ ਤੇ ਇਹ ਗੱਲ ਦੱਸਦੀ ਹੈ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤਿਆਰ ਰਹੋ, ਤੁਹਾਡੇ ਲਈ ਜਿਹੜਾ ਤੁਹਾਡਾ ਸਮਾਂ ਆ ਉਹ ਆ ਸਕਦਾ, ਆਉਣ ਵਾਲਾ ਆ। ਕੀ ਆਊਗਾ, ਕਦੋਂ ਆਊਗਾ, ਇਹ ਇੱਕ ਡਿਫਰੈਂਟ ਟਾਈਮ ਦਾ ਜਾਂ ਗੁਰੂ ਦੇ ਹੱਥ ਜਿਵੇਂ ਤੁਸੀਂ ਕਿਹਾ ਉਹ ਗੱਲ ਹੈਗੀ ਹੈ। ਪਰ ਇਹ ਜਿਹੜੀ ਜੀਓਪੋਲੀਟੀਕਲ ਸ਼ਿਫਟ ਹੈ ਇੰਡੀਅਨ ਪਰਸਪੈਕਟਿਵ ਤੋਂ ਤੁਸੀਂ ਕਿਵੇਂ ਦੇਖ ਰਹੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿਸ ਪਾਸੇ ਨੂੰ ਜਾ ਸਕਦੀ ਹੈ ਜਾਂ ਇੰਟਰਨੈਸ਼ਨਲ ਸਿਨੈਰੀਓ ਕਿਸ ਕਿਸਮ ਦਾ ਬਣਦਾ ਨਜ਼ਰ ਆਉਂਦਾ? ਦੇਖੋ, ਜਿਹੜੀ ਭਾਰਤ ਦੇ ਨਾਲ ਜੀਓਪੋਲੀਟੀਕਲੀ ਕਨਫਲਿਕਟ ਅਮਰੀਕਾ ਦਾ ਹੈਗਾ, ਮੈਂ ਇਹਦੇ 'ਚ ਕਿਸੇ ਹੋਰ ਪਾਰਟ ਦਾ ਕੋਈ ਆਧਾਰ ਨਹੀਂ ਮੰਨਦਾ। ਮਨੀਪੁਰ ਦੇ ਵਿੱਚ 22,000 ਬੰਦਾ 2200 ਬੰਦਾ ਮਾਰਿਆ ਗਿਆ, 2000 ਬੰਦਾ ਮਾਰਿਆ ਗਿਆ। ਮੇਰੇ ਖਿਆਲ 'ਚ ਨਹੀਂ ਫਾਈਵ ਆਈਜ਼ ਨੇਸ਼ਨ ਨੇ ਕੋਆਰਡੀਨੇਟਡਲੀ ਕੋਈ ਉਹਨਾਂ ਨੂੰ ਇਸ ਦੇ ਉੱਤੇ ਤਲਬ ਕੀਤਾ ਆ 2200 ਬੰਦਾ ਮਾਰੇ ਜਾਣ ਦੇ ਉੱਤੇ। CEA ਦੇ ਉੱਤੇ ਵੀ ਮਾੜੀ ਮੋਟੀ ਸਟੇਟਮੈਂਟਸ ਆਈਆਂ, ਪਰ ਕੋਆਰਡੀਨੇਟਡ ਕੋਈ ਫਾਈਵ ਆਈਜ਼ ਨੇਸ਼ਨ ਦਾ ਇੰਟੈਲੀਜੈਂਸ ਦਾ ਕੋਈ ਬਿਆਨ ਨਹੀਂ ਹੈਗਾ ਕੋਆਰਡੀਨੇਟਡਲੀ। ਸੋ ਇਹਦੇ ਨਾਲ ਕਸ਼ਮੀਰ ਦਾ ਕਿੱਡਾ ਵੱਡਾ ਮਸਲਾ ਹੈ, ਰੋਜ਼ ਗੋਲੀ ਚੱਲਦੀ ਹੈ, ਰੋਜ਼ ਦੋਨੇ ਪਾਸੇ ਮਰਦੇ ਨੇ, ਪਰ ਫਾਈਵ ਆਈਜ਼ ਨੇਸ਼ਨ ਕੋਆਰਡੀਨੇਟਡਲੀ ਇਹਦੇ ਤੇ ਗੱਲ ਨਹੀਂ ਕਰ ਰਹੀ ਕਸ਼ਮੀਰ ਦੇ ਮਸਲੇ ਤੇ। ਪਰ ਜਦੋਂ ਮੈਂ ਕਹਿੰਦਾ ਵੀ ਗੁਰੂ ਵਿੱਚ ਸਹਾਈ ਹੋ ਰਿਹਾ, ਪਰ ਤੁਹਾਡੇ ਮਸਲੇ ਤੇ ਬੋਲਦੀ ਆ, ਸਿੱਖ ਦੇ ਮਸਲੇ ਤੇ ਫਾਈਵ ਆਈਜ਼ ਨੇਸ਼ਨ ਬੋਲਦੀ ਪਈ ਆ, ਇੰਟੈਲੀਜੈਂਸ ਬੋਲਦੀ ਪਈ ਆ। ਤੁਸੀਂ ਫਿਫਥ ਸਟੇਟ CBC ਦੀ ਡਾਕੂਮੈਂਟਰੀ ਦੇਖ ਲਓ, ABC ਦੀ ਦੇਖ ਲਓ, ਉਹ ਸਿੱਖ ਮਸਲੇ ਦੇ ਉੱਤੇ ਹੈ ਨਾ। ਮਨੀਪੁਰ ਤੇ ਤਾਂ ਨਹੀਂ ਬਣੀ, ਕਸ਼ਮੀਰ ਤੇ ਤਾਂ ਨਹੀਂ ਬਣਾਈ ਉਹਨਾਂ ਨੇ, CAA ਤਾਂ ਨਹੀਂ ਬਣਾਈ,
ਭਾਵੇਂ ਕਿ ਜਿਹੜੇ ਤੁਹਾਡੇ ਰੀਜ਼ਨਿੰਗ ਨੇ ਵੀ ਉਹ ਪਾਰਟ ਟੱਚ ਕੀਤੇ ਜਾ ਰਹੇ ਨੇ, ਪਰ ਫਾਈਵ ਆਈਜ਼ ਨੇਸ਼ਨ ਜਿਹੜੇ ਕੋਆਰਡੀਨੇਟਡਲੀ ਉਹਦੇ ਤੇ ਕਮੈਂਟ ਨਹੀਂ ਕਰ ਰਹੇ। ਸੋ ਕਿਉਂਕਿ ਮੈਨੂੰ ਇਹ ਲੱਗਦਾ ਵੀ ਸਾਡੇ ਮਸਲੇ ਦੇ ਉੱਤੇ ਕਰ ਰਹੇ ਨੇ, ਕਿਉਂਕਿ ਸਾਡੇ 'ਚ ਗੁਰੂ ਜਿਹੜਾ ਸਹਾਈ ਹੋ ਰਿਹਾ ਆ, ਉਹ ਜਿਹੜੇ ਮਸਲੇ ਨੇ ਉਹਨਾਂ ਦੇ ਫॉर द ਟਾਈਮ ਬੀਇੰਗ ਆ। ਸੋ ਮੈਨੂੰ ਵੀ ਲੱਗਦਾ ਵੀ ਉਹਨਾਂ ਨੂੰ ਲੱਗਦਾ ਵੀ ਇਹਨਾਂ ਮਸਲਿਆਂ ਦੇ ਪਿੱਛੇ ਕੋਈ ਬੜੀ ਵੱਡੀ ਬੈਕਿੰਗ ਨਹੀਂ ਹੈ। ਸੀਏ ਦੇ ਕੋਈ ਇਸਲਾਮਿਕ ਕੰਟਰੀਆਂ ਤਾਂ ਕੋਈ ਕਹਿ ਨਹੀਂ ਰਹੀਆਂ, ਕੋਈ ਇਸਲਾਮਿਕ, ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੁਸਲਮਾਨ ਕਹਿੰਦੇ ਵੀ ਇਸਲਾਮ ਪੈਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਪਰ ਅੱਜ 300-250 ਮਿਲੀਅਨ ਮੁਸਲਮਾਨ ਜਿਹੜਾ ਆ ਉਹ ਭਾਰਤ ਵਿੱਚ ਜਿਹੜਾ ਕਿਸ ਤਰੀਕੇ ਨਾਲ ਉਹਦੇ ਹਾਲਾਤ ਨੇ, ਤੇ ਕੋਈ ਇਸਲਾਮਿਕ ਕੰਟਰੀ ਨਹੀਂ ਬੋਲ ਰਿਹਾ ਸੇਮ ਥਿੰਗ। ਸੋ ਮੈਨੂੰ ਇਹ ਲੱਗਦਾ ਵੀ ਅਮਰੀਕਾ ਨੂੰ ਵੀ ਇਹ ਲੱਗਦਾ ਭਾਵੇਂ ਸੀਏ ਆ ਵੀ ਉਹਨਾਂ ਦੇ ਮਗਰ ਕੋਈ ਹੋਰ ਬੈਕਿੰਗ ਨਹੀਂ ਹੈ, ਮਨੀਪੁਰ ਦੇ ਪਿੱਛੇ ਕੋਈ ਬੈਕਿੰਗ ਨਹੀਂ ਹੈ, ਕਸ਼ਮੀਰ ਦੇ ਪਿੱਛੇ ਕੋਈ ਬੈਕਿੰਗ ਨਹੀਂ ਹੈ। ਸਾਨੂੰ ਕੁਦਰਤੀ ਤੌਰ ਤੇ ਸਤਿਗੁਰ ਨੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਵੀ ਜਿਹਦੇ ਨਿਖਲ ਗੁਪਤਾ ਜਾਂ CC1 CC2 ਦੀ ਗੱਲ ਆ, ਸਤਿਗੁਰ ਨੇ ਉਹ ਕੁੰਡੀ ਫਸਾਈ ਹੋਈ ਆ ਜਿਹ ਚੋਂ ਭਾਰਤ ਨਿਕਲ ਨਹੀਂ ਸਕਦਾ, ਨਾ ਉਹ ਬੰਦੇ ਦੇ ਸਕੇਗਾ ਦੰਦਾ, ਤੇ ਨਾ ਜੇ ਨਹੀਂ ਦੰਦਾ ਤੇ ਸਾਡੀ ਜਿਹੜੀ ਗੱਲਬਾਤ ਆ ਕੰਟੀਨਿਊਸਲੀ ਚੱਲਣੀ ਆ। ਤੇ ਅਸੀਂ ਜਿਹੜੀ ਖਾਲਿਸਤਾਨ ਦਾ ਮਸਲਾ ਜਾਂ ਸਿੱਖਾਂ ਦੀ ਆਜ਼ਾਦੀ ਦਾ ਰੈਫਰੈਂਡਮ ਦਾ ਮਸਲਾ, ਗੁਪਤਾ ਗੁਰਪਤਵੰਤ ਸਿੰਘ ਪੰਨੂ ਜਾਂ ਨਿੱਜਰ, ਇਹ ਐਸਾ ਇੱਕ ਪਾਰਟ ਬਣ ਗਿਆ ਆ ਵੀ ਉਹ ਮਤਲਬ ਗੁੰਝਲਦਾਰ ਹੋ ਚੁੱਕਾ ਹੈ, ਜਿਹਨੂੰ ਇੰਡੀਆ ਤਾਣੀ ਨੂੰ ਸੁਲਝਾ ਨਹੀਂ ਸਕਦਾ, ਜਿਹੜੀ ਕਿ ਸਾਡੀ ਆਜ਼ਾਦੀ ਦੇ ਮਸਲੇ ਨੂੰ ਐਵਰੀਡੇ ਨਿਊਜ਼ 'ਚ ਰੱਖ ਰਿਹਾ। ਤੇ ਭਾਰਤ ਉੱਥੇ ਨਾ ਤਾਂ ਉਹ ਬੰਦੇ ਦੇ ਸਕਦਾ ਤੇ ਨਾ ਉਹ ਬੰਦੇ ਰੱਖ ਸਕਦਾ, ਤੇ ਉਹ ਫਸ ਚੁੱਕਾ ਹੈ। ਉਹ ਹੁਣ ਰੋਜ਼ ਦੀ ਕਹਾਣੀ ਬਣੀ ਹੋਈ ਆ, ਤੇ ਇਹ ਰੋਜ਼ ਦੀ ਕਹਾਣੀ ਬਣਨੀ ਓ ਆ। ਤੇ ਜੇ ਮੋਦੀ ਦੇ ਜਿੱਤਣ ਤੋਂ ਬਾਅਦ ਇਹ ਕਹਾਣੀ ਹੋਰ ਤੇਜ਼ ਹੋਣੀ ਆ। ਸੋ ਇਹ ਕਹਾਣੀ ਹੋਰ ਤੇਜ਼ ਹੋਣੀ ਆ। ਸੋ ਵੈਸਟ ਦਾ ਇੰਟਰਸਟ ਭਾਰਤ ਦੇ ਵਿੱਚ ਕੀ ਆ ਕੀ ਨਹੀਂ, ਪਰ ਸਾਡਾ ਇੰਟਰਸਟ ਪਰਮਾਨੈਂਟਲੀ ਜਿਹੜਾ ਆ ਸਾਡੀ ਆਜ਼ਾਦੀ ਦਾ ਆ। ਸੋ ਅਸੀਂ ਵੀ ਵਿਲ ਕੰਟੀਨਿਊ ਦੈਟ। ਉਹ ਬਿਲਕੁਲ ਉਹਦੇ ਨਾਲ ਹੀ ਗੱਲ ਅੱਗੇ ਤੁਰਨੀ ਹੈ, ਤੇ ਉਸੇ ਦੇ ਹੀ ਅਸੀਂ ਅਰਦਾਸ ਤੇ ਆਸ ਰੱਖ ਸਕਦੇ ਹਾਂ ਉਸ ਗੱਲ ਦੇ ਉੱਤੇ ਵੀ ਰੱਬ ਸੁੱਖ ਰੱਖੇ, ਕਿਰਪਾ ਬਣਾਈ ਰੱਖੇ ਕਿ ਉਹ ਜਿਹੜਾ ਸੰਘਰਸ਼ ਹੈ ਉਸ ਤਰੀਕੇ ਦੇ ਨਾਲ ਚੱਲਦਾ ਰਹੇ। ਪਰ ਇੱਥੇ ਤੁਸੀਂ ਜਿਹੜੀ ਗੱਲ ਕੀਤੀ ਹੈ, ਇੱਕ ਇੰਪੋਰਟੈਂਟ ਗੱਲ ਹੈ ਵੀ ਵੈਸਟ ਨੇ ਹੋਰ ਕਿਸੇ ਗੱਲ ਨੂੰ ਲੈ ਕੇ ਉਸ ਤਰੀਕੇ ਦੇ ਨਾਲ ਰਿਐਕਟ ਨਹੀਂ ਕੀਤਾ ਹੈਗਾ। ਮਣੀਪੁਰ ਦਾ ਇਸ਼ੂ ਹੋਵੇ, ਕਸ਼ਮੀਰ ਦਾ ਹੋਵੇ ਭਾਰਤ ਦੇ ਵਿੱਚ, ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਹੁਣ ਉਹਦੇ 'ਚ ਇੱਕ ਤੇ ਫੈਕਟਰ ਇਹ ਹੋਇਆ ਵੀ ਇੰਡੀਆ ਨੇ ਜਿਹੜੀ ਇਹ ਦਿਲਵਦੀ ਕੀਤੀ ਅਮਰੀਕਨ ਸੋਵਰਨਿਟੀ ਨੂੰ ਜਾਂ ਕੈਨੇਡਾ ਦੀ ਸੋਵਰਨਿਟੀ ਨੂੰ, ਉਹਨਾਂ ਨੇ ਚੈਲੰਜ ਕੀਤਾ ਇੱਕ ਹਿਸਾਬ ਨਾਲ, ਜਿਹੜਾ ਕਿ ਕਦੇ ਜਦੋਂ ਅਸੀਂ ਕੋਲਡ ਵਾਰ ਈਰਾ 'ਚ ਜਾ ਕੇ ਦੇਖਦੇ ਹਾਂ ਕਦੇ ਰੂਸ ਜਾਂ ਚਾਈਨਾ ਵੱਲੋਂ ਵੀ ਇਸ ਕਿਸਮ ਦਾ ਉਹ ਨਹੀਂ ਕੀਤਾ ਗਿਆ ਵੀ ਅਮਰੀਕਨ ਜਾਂ ਕੈਨੇਡੀਅਨ ਸਿਟੀਜ਼ਨ ਨੂੰ ਆਪਣੇ ਸਿਟੀਜ਼ਨਸ ਜਾਂ ਜਿਹੜੇ ਜਸੂਸ ਹੁੰਦੇ ਆ ਉਸ ਕਿਸਮ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਨੇ, ਪਰ ਅਮਰੀਕਨ ਕੈਨੇਡੀਅਨ ਸਿਟੀਜ਼ਨ ਨੂੰ ਡਾਇਰੈਕਟ ਟਾਰਗੇਟ ਕਰਨ ਦੀ ਲਾਈਨ ਇੱਥੇ ਦੀ ਸੋਇਲ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਉਹ ਉਸ ਦੌਰ ਦੇ ਵਿੱਚ ਵੀ ਹੋਈ ਹੈ। ਤੇ ਪਰ ਫਿਰ ਮੇਰਾ ਸਵਾਲ ਜਿਹੜਾ ਸੀਗਾ ਵੀ ਗਿਵਨ ਦੈਟ, ਹੈਵਿੰਗ ਸੈਡ ਦੈਟ, ਕੀ ਇਹ ਮੰਨਿਆ ਜਾ ਸਕਦਾ ਹੈ ਜਾਂ ਇਸ ਗੱਲ ਬਾਰੇ ਸੋਚਿਆ ਜਾ ਸਕਦਾ ਹੈ ਵੀ ਵੈਸਟ ਦਾ ਇੰਟਰਸਟ ਹੁਣ ਹੈ ਉਸ ਖਿੱਤੇ ਦੇ ਵਿੱਚ, ਕਿ ਜਿਵੇਂ ਇਹਨਾਂ ਨੇ ਪਹਿਲਾਂ ਜਦੋਂ ਜਿਹੜਾ ਕਿ ਹਮੇਸ਼ਾ ਵੱਡੀਆਂ ਤਾਕਤਾਂ ਦਾ ਇੰਟਰਸਟ ਹੁੰਦਾ ਵੀ ਭਾਈ ਉਸ ਖਿੱਤੇ ਦੇ ਵਿੱਚ ਸਾਡਾ ਕੋਈ ਪੈਰ ਧਰਾਵਾ ਹੋਵੇ, ਜੇ ਹੁਣ ਇੰਡੀਆ ਕੋਲ ਉਹਨਾਂ ਦੀ ਐਕਸਪੈਕਟੇਸ਼ਨ ਨਹੀਂ ਮੀਟ ਹੋ ਰਹੀ ਤੇ ਉਹ ਦੇਖ ਰਹੇ ਆ, ਲੱਭ ਰਹੇ ਆ ਵੀ ਭਾਈ ਹੋਰ ਅਸੀਂ ਉੱਥੇ ਕਿਹਦੇ ਨਾਲ ਆਪਣਾ ਜਿਹੜਾ ਦੋਸਤੀ ਆ ਉਹਨੂੰ ਗੰਢ ਤੁਪ ਕਰ ਸਕਦੇ ਹਾਂ। ਦੇਖੋ ਇਹਦੇ 'ਚ ਜਿਹੜੀ ਅਮਰੀਕਨ ਸੋਵਰਨਟੀ ਜਾਂ ਕੈਨੇਡੀਅਨ ਸੋਵਰਨਟੀ ਦੀ ਚੈਲੰਜ ਕਰਨ ਦਾ ਤੁਸੀਂ ਪਾਰਟ ਆ ਨਾ, ਤੇ ਮੈਂ ਤਾਂ ਕਹਿੰਦਾ ਵੀ ਇਹ 'ਚ ਗੁਰੂ ਦੇ ਸਿੰਘ ਦਾ ਖੂਨ ਡੁੱਲਾ ਤੇ ਉਹ ਇਹ 'ਚ ਰੰਗ ਲਿਆ ਰਿਹਾ। ਨਹੀਂ ਸੋਵਰਨਟੀ ਦਾ ਫਿਰ ਮਲਕ ਦੇ ਕੇਸ 'ਚ ਵੀ ਚੈਲੰਜ ਹੋਈ ਉਹ ਆ, ਤੇ ਮਲਕ ਦੇ ਕੇਸ 'ਚ ਤੇ ਉਹਦੀ ਕੋਈ ਗੱਲ ਵੀ ਨਹੀਂ ਕਰਦਾ। ਨਿੱਜਰ ਦੀ ਗੱਲ ਐਵਰੀ ਡੇ ਹੁੰਦੀ ਹੈ, ਮਲਕ ਦੀ ਤਾਂ ਹੁੰਦੀ ਹੋ ਨਹੀਂ। ਐਂਡ ਵੀ ਆਲ ਨੋ ਹੂ ਕਿਲਡ ਮਲਕ, ਵੀ ਨੋ ਹੂ ਕਿਲਡ ਮਲਕ। ਈਵਨ ਜੇ ਸਾਨੂੰ ਪਤਾ ਆ ਤੇ ਇੰਟੈਲੀਜੈਂਸ ਨੂੰ ਵੀ ਤਾਂ ਪਤਾ ਹੀ ਆ ਵੀ ਮਲਕ ਕਿਹਨੇ ਮਾਰਿਆ ਹੈ, ਪਰ ਮਲਕ ਦੀ ਨਹੀਂ ਹੋ ਰਹੀ, ਨਿੱਜਰ ਦੀ ਹੋ ਰਹੀ ਆ ਜੀ। ਸੋ ਕਿਤੇ ਨਾ ਕਿਤੇ ਗੁਰੂ ਦੀ ਜਿਹੜੀ ਮੈਂ ਸ਼ਮੂਲੀਅਤ ਦੇਖਦਾ ਆ, ਸਤਿਗੁਰ ਦੀ ਕਿਰਪਾ ਦੇਖਦਾ ਆ, ਮੈਨੂੰ ਉਹ ਨਜ਼ਰ ਆਉਂਦੀ ਆ। ਸੋ ਮੈਨੂੰ ਉਹ ਲੱਗਦਾ ਵੀ ਉਹ ਕੰਟੀਨਿਊ ਵੀ ਰਹਿਣੀ ਆ, ਉਹ ਕੰਟੀਨਿਊ ਵੀ ਰਹਿਣੀ ਆ। ਅਦਰਵਾਈਜ਼ ਕੋਈ ਵੀ ਰੀਜ਼ਨ ਲੈ ਲਓ, ਅਮਰੀਕਨ ਕੈਨੇਡੀਅਨ ਸੋਵਰਨਟੀ ਚੈਲੰਜ ਮੈਂ ਕਹਿੰਦਾ ਜੀ ਹੋਰ ਕੇਸਾਂ 'ਚ ਬਹੁਤ ਵਾਰੀ ਹੋਈ ਆ, ਇੰਡੀਆ ਨੇ ਕੀਤੀ ਆ, ਜਿਹੜੀਆਂ ਕਿ ਸਾਨੂੰ ਪਤਾ ਸੀ ਪਿਛਲੇ ਸਮੇਂ 'ਚ ਵੀ ਅਸੈਸੀਨੇਸ਼ਨਸ ਹੋਈਆਂ ਨੇ, ਪਰ ਇਹ ਹਰਦੀਪ ਸਿੰਘ ਨਿੱਜਰ ਦੇ ਮਸਲੇ ਦਾ ਐਡਾ ਵੱਡਾ ਚੱਕਿਆ ਗਿਆ। ਸੋ ਇਹਦੇ 'ਚ ਜਦੋਂ ਤੁਸੀਂ ਹੋਰ ਤੁਹਾਨੂੰ ਲੱਗਦਾ ਵੀ ਇੰਡੀਆ ਇੰਟਰਸਟ ਜਿਹੜਾ ਐਂਟੀ ਅਮਰੀਕਨ ਇੰਟਰਸਟ ਆ, ਸੋ ਉਹ ਤਾਂ ਤੇਲ ਵੀ ਲੈਂਦਾ ਹੀ ਆ। ਅਮਰੀਕਾ ਉਹਦੇ 'ਤੇ ਵੀ ਗੱਲ ਕਰੇ ਸਕਦਾ ਨਾ, ਕਿ ਕਿਉਂਕਿ 2022 ਦੇ ਵੇਲੇ ਹੀ ਉਹ ਤੇਲ ਲੈਣਾ ਯੂਕਰੇਨ ਦੀ ਜੰਗ ਤੋਂ ਲੱਗਾ ਹੋਇਆ ਜੀ, ਪਰ ਭਾਰਤ ਨੇ ਤਾਂ ਸੈਂਕਸ਼ਨ ਨਹੀਂ ਨਾ ਲਾਈਆਂ। ਅਦਰਵਾਈਜ਼ ਅਮਰੀਕਾ ਹੈਜ਼ ਲਾਟ ਆਫ ਰੀਜ਼ਨਸ ਟੂ ਗੋ ਅਗੇਂਸਟ ਇੰਡੀਆ। ਪਰ ਜਦੋਂ ਹਰਦੀਪ ਸਿੰਘ ਨਿੱਜਰ ਦੀ ਤਾਂ ਖਾਲਿਸਤਾਨ ਦੀ ਮਸਲੇ ਦੀ ਗੱਲ ਜ਼ਿਆਦਾ ਉੱਭਰ ਕੇ ਆਉਂਦੀ ਹੈ। ਪਰ ਮੈਨੂੰ ਇਹ ਲੱਗਦਾ ਵੀ ਗੁਰੂ ਜਿਹੜਾ ਆ ਉਹ ਵਿਚਰ ਰਿਹਾ ਸਾਡੇ 'ਚ,
ਤੇ ਸਾਡੀ ਗੱਲ ਨੂੰ ਉਹ ਅੱਗੇ ਤੋਰ ਰਿਹਾ। ਸ਼ਾਇਦ ਉਹਨੂੰ ਲੱਗਦਾ ਕਿ ਮੇਰੇ ਸਿੱਕੇ ਇੰਨੇ ਕੈਪੇਬਲ ਨਹੀਂ ਹੈਗੇ ਜਾਂ ਇਹਨਾਂ ਨੂੰ ਮੈਨੂੰ ਹੱਥ ਫੜ ਕੇ ਆਖਰਕਾਰ ਮਾਂ-ਬਾਪ ਨੂੰ ਵੀ ਹੱਥ ਫੜ ਕੇ ਨਿਆਣਾ ਗਾਂ ਤੋਰਨਾ ਪੈਂਦਾ। ਸੋ ਮੈਨੂੰ ਲੱਗਦਾ ਵੀ ਗੁਰੂ ਸਹਾਈ ਆ। ਕੋਈ ਵੀ ਰੀਜ਼ਨ ਤੁਸੀਂ ਦੇ ਲਓ ਤੇ ਮੈਂ ਕਿਸੇ ਵੀ ਰੀਜ਼ਨ ਨੂੰ ਬਾਈ ਨਹੀਂ ਕਰਦਾ। ਮੈਂ ਮੁੜ ਕੇ ਫਿਰ ਗੁਰੂ ਤੇ ਆ ਕੇ ਖੜ ਜਾਣਾ ਵੀ ਉਹ ਸਮਰੱਥ ਆ ਤੇ ਉਹ ਵਿਚਰ ਰਿਹਾ ਤੇ ਉਹਦੀ ਕਿਰਪਾ ਦੇ ਨਾਲ ਸਾਡਾ ਕਾਰਨ ਬਣ ਰਹੇ ਨੇ, ਵਿਧ ਬਣ ਰਹੇ ਨੇ, ਗੱਲ ਗਾਂ ਚੱਲ ਰਹੀ ਆ। ਬਿਲਕੁਲ, ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਦੇ ਲਈ। ਤੇ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਵਿਊਅਰਸ ਜੁੜੇ ਹੋਏ ਨੇ, ਮੈਂ ਅੱਜ ਅਸੀਂ ਇੱਥੇ ਸੈਕਰਾਮੈਂਟੋ ਦੇ ਵਿੱਚ ਖਲੋਤੇ ਹਾਂ, ਸਟੇਟ ਕੈਪੀਟਲ ਦੇ ਬਾਹਰ। ਅਸੀਂ ਅੱਜ ਇੱਥੇ ਦੇਖ ਰਹੇ ਹਾਂ, ਇਹ ਮਤਲਬ ਇੱਕ ਭਾਵਨਾਵਾਂ ਦਾ ਬਹਾ ਜਾਂ ਭਾਵਨਾਵਾਂ ਦੇਖੀਆਂ ਜਾ ਸਕਦੀਆਂ ਨੇ ਸੰਗਤ ਦੀਆਂ, ਐਕਟਿਵਿਸਟ ਦੀਆਂ, ਕਿ ਭਾਈ ਅਸੀਂ ਆਜ਼ਾਦੀ ਦੇ ਲਈ ਇੱਥੇ ਲਾਮਬੰਦ ਹੋ ਰਹੇ ਹਾਂ। ਤੇ ਆਉਂਦੀ ਕੱਲ੍ਹ ਜਦੋਂ ਅਸੀਂ 31 ਮਾਰਚ ਨੂੰ ਇੱਥੇ ਵੋਟਾਂ ਪੈਣੀਆਂ ਨੇ, ਕੱਲ੍ਹ ਨੂੰ ਸਵੇਰੇ ਅਸੀਂ ਵੀ ਇੱਥੇ ਸਵੇਰੇ ਸਾਜਰੇ ਆ ਜਾਣਾ ਆ। TV 84 ਦੀ ਟੀਮ ਵੱਲੋਂ ਲਾਈਵ ਕਵਰੇਜ ਕੀਤੀ ਜਾਣੀ ਹੈ ਇਸ ਇਵੈਂਟ ਦੀ, ਇਸ ਵੋਟਾਂ ਜਦੋਂ ਪੈਣੀਆਂ ਨੇ ਸਵੇਰੇ। ਸੋ TV 84 ਦੇ ਨਾਲ ਵੀ ਤੁਸੀਂ ਜੁੜੇ ਰਹੋ। ਸਵੇਰ ਤੋਂ ਹੀ ਕੋਸ਼ਿਸ਼ ਹੋਵੇਗੀ ਕਿ ਸਾਡੀ ਜਦੋਂ 7 ਵਜੇ ਤੋਂ ਉਹ ਹੋਣਾ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ, ਉਦੋਂ ਤੋਂ ਲੈ ਕੇ ਅਸੀਂ ਜਿਹੜੀ ਸਾਡੀ ਲਾਈਵ ਕਵਰੇਜ ਹੈਗੀ ਆ ਅਸੀਂ ਤੁਹਾਡੇ ਤੱਕ ਉਹ ਪਹੁੰਚਦੀ ਕਰ ਸਕੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।